ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੀ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 23 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ ਤੇ ਮਨਜੀਤ ਸਿੰਘ ਸੈਨਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਦੀ ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਆਪਾਂ ਜਵਾਕਾਂ ਦੇ ਪੇਪਰਾਂ ਤੋਂ, ਇਮਤਿਹਾਨਾਂ ਤੋਂ। ਸਕੂਲ 'ਚ ਪੜ੍ਹਦਿਆਂ ਇਸ ਤੋਂ ਵੱਡੀ ਮੁਸੀਬਤ ਕੋਈ ਨਹੀਂ ਸੀ ਜਦੋਂ ਇਮਤਿਹਾਨ ਹੁੰਦੇ ਸੀ। ਕਹਿੰਦੇ ਹੁਣ ਸਾਲ ਦੇ ਵਿੱਚ 2 ਵਾਰ ਹੋਇਆ ਕਰਨਗੇ 10ਵੀਂ ਤੇ 12ਵੀਂ ਬੋਰਡ ਦੇ ਇਮਤਿਹਾਨ। ਸ਼ਰਮਾ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਪ੍ਰਵੀਨ ਜੀ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਕੇਂਦਰ ਲੈ ਕੇ ਆਇਆ, ਜਿਹਨੂੰ ਇਹਨੇ ਮਤਲਬ ਕਿ 2020 ਦੇ ਵਿੱਚ ਸਾਹਮਣੇ ਲਿਆਂਦਾ ਸੀ, ਹਾਂਜੀ। ਤੇ ਹੁਣ ਉਹਦਾ ਅਮਲੀ ਜਾਮਾ ਪਹਿਨਾਇਆ ਜਾ ਰਿਹਾ। ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਕੇਂਦਰ ਵੱਲੋਂ ਮਤਲਬ ਕਿ ਜਾਰੀ ਕਰ ਦਿੱਤਾ ਗਿਆ ਬੁੱਧਵਾਰ ਨੂੰ ਲੰਘੇ। ਕੱਲ ਜੇਕਰ ਮੈਂ ਗੱਲ ਕਰਾਂ ਤਾਂ ਭਾਰਤੀ ਸਮੇਂ ਅਨੁਸਾਰ ਨਵੀਂ ਸਿੱਖਿਆ ਨੀਤੀ ਦੇ ਤਹਿਤ ਬਕਾਇਦਾ ਤੌਰ ਤੇ ਐਕੈਡਮਿਕ ਸੈਸ਼ਨ ਹੈ ਜਿਹੜਾ 2024-25 ਦੇ ਲਈ, ਉਹਦੇ ਤਹਿਤ ਇਹ ਫੈਸਲਾ ਕੀਤਾ ਗਿਆ ਕਿ ਨਵੀਂ ਸਿੱਖਿਆ ਦੇ ਤਹਿਤ ਹੁਣ 10ਵੀਂ ਦੇ ਔਰ 12ਵੀਂ ਦੇ ਜਿਹੜੇ ਬੋਰਡ ਦੇ ਪੇਪਰ ਨੇ, ਬੋਰਡ ਦੇ ਇਮਤਿਹਾਨ ਨੇ, ਉਹ ਸਾਲ 'ਚ 2 ਵਾਰ ਹੋਇਆ ਕਰਨਗੇ। ਠੀਕ ਹੈ ਜੀ। ਤੇ ਉਹਦਾ ਭਾਵ ਇਹ ਨਹੀਂਗਾ ਕਿ ਜਵਾਕਾਂ ਨੂੰ 2 ਵਾਰ ਪੇਪਰ ਉਸ ਵੱਲ ਦੇਣੇ ਪੈਣੇ। 2 ਵਾਰ ਪੇਪਰਾਂ 'ਚ ਜਿਹਦੇ ਨੰਬਰ ਵੱਧ ਹੋਣ ਉਹ ਮੰਨੇ ਜਾਣਗੇ। ਠੀਕ ਹੈ ਜੀ। ਤੇ ਇਹਦੇ ਵਿੱਚ ਮਤਲਬ ਕਿ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਅਸੀਂ ਜਵਾਕਾਂ ਦੇ ਲਈ ਇੱਕ ਤਰ੍ਹਾਂ ਨਾਲ ਚੋਣ ਵਿਧੀ ਲਿਆ ਰਹੇ ਹਾਂ ਕਿ ਉਹਦੇ ਕੋਲ ਚੁਆਇਸ ਹੈ ਕਿ ਉਹਦੀ ਜਦੋਂ ਤਿਆਰੀ ਹੋ ਗਈ ਉਹ ਕਹੇ ਜੀ ਲਓ ਮੇਰੇ ਪੇਪਰ ਲੈ ਲਓ, ਹੈ ਨਾ, ਕਿ ਉਹਨੂੰ ਪੂਰਾ ਸਾਲ ਜੇਕਰ ਉਸਨੂੰ ਉਹੀ ਮਾਨਤਾ ਤਾਂ ਠੀਕ ਹੈ, ਦੂਆ ਨਾ ਵੀ ਦੇਵੇ ਚਾਹੇ, ਪਰ ਜੇਕਰ ਉਹਨੂੰ ਲੱਗਦਾ ਕਿ ਮੈਂ ਦੂਏ 'ਚ ਹੋਰ ਵੱਧ ਲੈ ਸਕਦਾ ਫਿਰ ਉਹ ਦੂਏ ਪੇਪਰ ਦੇ ਲਵੇ। ਤੇ ਇਹਦੇ ਹਵਾਲੇ ਨਾਲ ਸਰਕਾਰ ਕਹਿੰਦੀ ਕਿ ਇਹਦੇ ਨਾਲ ਬੱਚਿਆਂ ਤੇ ਵਜਨ ਘੱਟ ਪਊਗਾ ਜੀ, ਅਸੀਂ ਸਿਲੇਬਸ ਘੱਟ ਕਰਨ ਜਾ ਰਹੇ ਹਾਂ, ਅਸੀਂ ਕਿਤਾਬਾਂ ਦਾ ਵਜਨ ਘਟਾਉਣ ਜਾ ਰਹੇ ਹਾਂ। ਵੈਸੇ ਇਹ ਦੱਸਣੋਂ ਮਤਲਬ ਕਿ ਭੁਲੇਖਾ ਰੱਖਿਆ ਜਾ ਰਿਹਾ ਕਿ ਸਿਲੇਬਸ ਬਦਲ ਰਹੇ ਆ। ਅਸਲ 'ਚ ਤਾਂ ਇਹਦੇ ਪਿੱਛੇ ਇਹ ਵੀ ਇੱਕ ਲੁਕਮਾ ਏਜੰਡਾ ਹੈਗਾ, ਕਾਫੀ ਕੁਛ ਪਹਿਲਾਂ ਸਿਲੇਬਸ ਸਾਡਾ ਬਦਲਿਆ ਗਿਆ। ਸੋ ਪਰ ਹੁਣ ਨਵੀਂ ਸਿੱਖਿਆ ਨੀਤੀ ਦੇ ਤਹਿਤ ਬਕਾਇਦਾ ਤੌਰ ਤੇ ਇੱਕ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿਹਦੇ ਤਹਿਤ ਇਹ ਤੈਅ ਆ ਕਿ 11ਵੀਂ ਤੇ 12ਵੀਂ ਵਾਲੇ ਜਿਹੜੇ ਵਿਦਿਆਰਥੀ ਨੇ ਮਤਲਬ ਉਹ ਇਸ ਹਿਸਾਬ ਨਾਲ ਤਿਆਰੀ ਕਰਨਗੇ ਤਾਂ ਕਿ ਉਹ ਅੱਗੇ ਜਾ ਕੇ ਆਪਣੀ ਜਿਹੜੀ ਮਰਜ਼ੀ ਸਟਰੀਮ 'ਚ ਚਲੇ ਜਾਣ, ਉਹਦੇ ਲਈ ਕੋਈ ਦਿੱਕਤ ਨਹੀਂ ਆਊਗੀ। ਪਰ 10ਵੀਂ ਦੇ ਪੇਪਰ ਬੋਰਡ ਦੇ ਨੇ ਉਹ 2 ਵਾਰ ਹੋਣਗੇ, 12ਵੀਂ ਦੇ ਪੇਪਰ ਬੋਰਡ ਦੇ ਨੇ ਉਹ 2 ਵਾਰ ਹੋਣਗੇ। ਠੀਕ ਹੈ। ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਦੇ ਨਾਲ ਕੋਈ ਉਹਨਾਂ ਦੀ ਅਗਲੀ, ਚਾਹੇ ਉਹ ਕਮਰਸ ਜਾਣਾ ਹੈ ਜਾਂ ਕਿਸੇ ਮਤਲਬ ਮੈਡੀਕਲ 'ਚ ਜਾਣਾ ਹੈ ਜਾਂ ਨਾਰਮਲ BA ਕਰਨੀ ਹੈ, ਤਾਂ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਹੈ ਨਾ, ਉਹ ਉਸੇ ਤਰ੍ਹਾਂ ਰਹੂ। ਪਰ ਨਾਲ ਸ਼ਰਤ ਜਿਹੜੀ ਰੱਖੀ ਗਈ ਆ ਉਹ ਇਹ ਰੱਖੀ ਗਈ ਆ ਕਿ ਭਾਈ 2 ਭਾਸ਼ਾਵਾਂ ਜ਼ਰੂਰ ਪੜ੍ਹਨੀਆਂ ਪੈਣਗੀਆਂ। ਠੀਕ ਹੈ। 11ਵੀਂ ਤੇ 10ਵੀਂ ਤੇ 12ਵੀਂ 'ਚ, ਹੈ ਨਾ। ਸੋ ਉਹਦੇ ਲਈ ਇਹ 2 ਭਾਸ਼ਾਵਾਂ ਦੀ ਵਿਧਾ ਜ਼ਰੂਰ ਰੱਖੀ ਕਿ ਘੱਟੋ ਘੱਟ 2 ਭਾਸ਼ਾਵਾਂ ਜ਼ਰੂਰ ਨਾਲ ਪੜ੍ਹਨੀਆਂ ਪੈਣਗੀਆਂ। ਉਹਦੇ ਵਿੱਚ ਇੱਕ ਭਾਸ਼ਾ ਭਾਰਤੀ ਭਾਸ਼ਾ ਹੋਣੀ ਜ਼ਰੂਰੀ ਆ। ਮਤਲਬ ਜਿਵੇਂ ਆਪਾਂ ਵੀ ਜਦੋਂ ਸਕੂਲੇ ਪੜ੍ਹਦੇ ਸੀ ਤਦ ਵੀ ਸਾਨੂੰ 6ਵੀਂ ਤੋਂ ਆ ਕੇ ਅੰਗਰੇਜ਼ੀ ਲੱਗਦੀ ਸੀ ਨਾ। ਹਾਂਜੀ। ਸੋ ਉਹ ਤੋਂ ਪਹਿਲਾਂ ਤੱਕ ਤਾਂ ਅਸੀਂ ਆਪਣਾ ਪੰਜਾਬੀ 'ਚ ਪੜ੍ਹਦੇ ਆਏ ਹਾਂ ਸਾਰਾ ਕੁਛ, ਪਰ ਹੌਲੀ ਹੌਲੀ ਇਸ ਕਦਰ ਸ਼ੁਰੂ ਤੋਂ ਹੀ ਅੰਗਰੇਜ਼ੀ ਵੀ, ਸ਼ੁਰੂ ਤੋਂ ਹਿੰਦੀ ਵੀ, ਸ਼ੁਰੂ ਤੋਂ ਪੰਜਾਬੀ ਤਾਂ ਉਹਨਾਂ ਹੈਗੀ ਹੈ, ਪਰ ਪੰਜਾਬੀ ਕਈ ਥਾਵਾਂ ਤੇ ਉਲਟਾ ਲਾਂਭੇ ਕਰਤੀ, ਹਿੰਦੀ ਤੇ ਅੰਗਰੇਜ਼ੀ ਵੱਧ ਥੋਪਤੀ ਜਵਾਕਾਂ ਮੂਹਰੇ ਕਰਤੇ। ਬਿਲਕੁਲ। ਉਸ ਕਾਰਨ ਜ਼ਿਆਦਾ ਅਸਰ ਪੈਂਦਾ ਕਿ ਬੱਚੇ ਆਪਣੀ ਬੋਲੀ ਦੇ ਵਿੱਚ ਵੀ ਪਰਪੱਕ ਨਹੀਂ ਹੋ ਪਾਉਂਦੇ, ਖਾਸ ਕਰ ਲਿਖਣ ਤੇ ਪੜ੍ਹਨ ਦੇ ਵਿੱਚ, ਤੇ ਦੂਜੀਆਂ ਭਾਸ਼ਾਵਾਂ ਨੂੰ ਤਾਂ ਉਹਨਾਂ ਨੇ ਪਰਪੱਕ ਹੋਣਾ ਹੀ ਕੀ ਆ। ਸੋ ਇਸ ਲਈ ਉਹ ਕਿਸੇ ਵੀ ਭਾਸ਼ਾ 'ਚ ਨਿਪੁੰਨ ਨਹੀਂ ਬਣ ਪਾਉਂਦੇ। ਇਹਦੇ ਉੱਤੇ ਅਜੇ ਵੀ ਨਵੀਂ ਸਿੱਖਿਆ ਨੀਤੀ ਕੁਝ ਗੋਲ ਕਰਦੀ ਨਜ਼ਰ ਆਉਂਦੀ ਹੈ, ਕੁਝ ਭੁਲੇਖਾ ਰੱਖਦੀ ਨਜ਼ਰ ਆਉਂਦੀ ਆ ਕਿ ਸਾਡੀ ਆਪਣੀ ਭਾਸ਼ਾ ਨੂੰ ਲੈ ਕੇ
ਦੋ ਭਾਸ਼ਾਵਾਂ ਪੜ੍ਹਨੀਆਂ ਜ਼ਰੂਰੀ, ਉਹਨਾਂ 'ਚ ਭਾਰਤੀ ਭਾਸ਼ਾ ਇੱਕ ਹੋਣੀ ਜ਼ਰੂਰੀ ਹੈ। ਕੀ ਇਹਦੇ ਹਵਾਲੇ ਦੇ ਨਾਲ ਸਿਰਫ ਅੰਗਰੇਜ਼ੀ ਤੇ ਹਿੰਦੀ ਨੂੰ ਅੱਗੇ ਲਿਆਉਣ ਦੀ ਕਵਾਇਦ ਤਾਂ ਨਹੀਂ ਹੋਏਗੀ? ਇਹ ਵੀ ਇੱਕ ਸ਼ੰਕੇ ਖੜੇ ਨੇ ਕਿ ਕਿਤੇ ਖੇਤਰੀ ਭਾਸ਼ਾਵਾਂ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਫਿਰ ਇਹਦੇ ਹਵਾਲੇ ਨਾਲ ਲਾਂਭੇ ਕਰਨ ਦੀ ਕੋਸ਼ਿਸ਼ ਕਰੋਗੇ। ਦੇਸ਼ ਭਰ ਦੀ ਭਾਸ਼ਾ ਦੇ ਹਵਾਲੇ ਜਿਵੇਂ ਪ੍ਰਚਾਰਿਆ ਜਾਂਦਾ ਉਸ ਹਿਸਾਬ ਨਾਲ ਕਹੋਗੇ ਹਿੰਦੀ ਜ਼ਰੂਰ ਪੜ੍ਹੋ ਜੀ, ਤੇ ਦੁਨੀਆ ਭਰ ਦੇ ਹਵਾਲਿਆਂ ਤੁਸੀਂ ਕਹੋ ਅੰਗਰੇਜ਼ੀ ਜ਼ਰੂਰ ਪੜ੍ਹੋ ਜੀ, ਕਿਤੇ ਉਹਦੇ ਨਾਲ ਖੇਤਰੀ ਭਾਸ਼ਾਵਾਂ ਤੇ ਇੱਕ ਨਵਾਂ ਹਮਲਾ ਤਾਂ ਨਹੀਂ ਹੋਣ ਜਾ ਰਿਹਾ? ਇਹਨੂੰ ਲੈ ਕੇ ਸਿੱਖਿਆ ਨੀਤੀਆਂ ਦੀ ਸਿੱਖੀ ਜਿਹੜੇ ਸਿੱਖਿਆ ਦੇ ਨਾਲ ਸੰਬੰਧਿਤ ਮਾਹਰ ਨੇ, ਮੈਂ ਉਹਨਾਂ ਦੀ ਰਾਏ ਦਾ ਇੰਤਜ਼ਾਰ ਕਰ ਰਿਹਾ ਕਿ ਉਹ ਇਸ ਨੂੰ ਕਿਵੇਂ ਦੇਖਦੇ ਨੇ। ਆਉਂਦੇ ਦਿਨਾਂ 'ਚ ਉਹਨਾਂ ਦਾ ਇਹ ਪੱਖ ਕੀ ਆਉਂਦਾ। ਪਰ ਇਸ ਹਵਾਲੇ ਨਾਲ ਕਿ ਜਵਾਕਾਂ ਲਈ ਅਸੀਂ ਰਾਹਤ ਲੈ ਕੇ ਆਏ ਹਾਂ ਕਿ ਗੱਲ ਇਹ ਵੱਡਾ ਮੁੱਦਾ ਬਣ ਜਾਵੇ ਤੇ ਆਹ ਦੋ ਭਾਸ਼ਾਵਾਂ ਵਾਲਾ ਗੱਲ ਕਿਤੇ ਠੰਡੇ ਵਾਸਤੇ ਪੈ ਜਾਵੇ, ਇਹਦੇ ਉੱਤੇ ਮੇਰੀ ਨਜ਼ਰ ਰਹੂਗੀ। ਹਾਂ, ਜਿੱਥੋਂ ਤੱਕ ਨਵੀਂ ਸਿੱਖਿਆ ਨੀਤੀ ਦੀ ਗੱਲ ਆ, 1986 ਦੇ ਵਿੱਚ ਪਹਿਲੀ ਸਿੱਖਿਆ ਨੀਤੀ ਸਾਡੀ ਆਈ ਸੀ, ਜਿਹਦੇ ਵਿੱਚ ਸਮੇਂ-ਸਮੇਂ ਬਦਲਾਅ ਹੁੰਦੇ ਰਹੇ। ਅਜੇ ਤੱਕ ਅਸੀਂ ਇਹੀ ਸਮਝ ਨਹੀਂ ਪਾਉਂਦੇ ਕਿ ਸਿਲੇਬਸ ਕੀ ਰੱਖਣਾ, ਪ੍ਰੀਖਿਆ ਦਾ ਤਰੀਕਾ ਕੀ ਰੱਖਣਾ, ਕਦੇ ਕਿਹੜੀ ਕਲਾਸ ਬੋਰਡ ਦੀ ਕਰ ਲਓ, ਕਦੇ ਤੋੜ ਲਓ, ਕਦੇ ਆਹ ਕਿਤਾਬ ਲਾ ਦਿਓ, ਕਦੇ ਆਹ ਹਟਾ ਦਿਓ। ਅਸੀਂ ਜਵਾਕਾਂ ਨਾਲ ਹੀ ਤਜਰਬੇ ਕਰੀ ਜਾਂਦੇ ਹਾਂ ਜੀ। ਸੋ ਉਹ 'ਚ ਬਦਲਾਅ ਹੁੰਦੇ ਆ ਰਹੇ ਸੀ। ਪਰ ਹੁਣ ਫਿਰ 2020 ਦੇ ਵਿੱਚ ਨਵੀਂ ਸਿੱਖਿਆ ਨੀਤੀ ਆਈ ਹੈ ਨਾ, 7/4/2023 ਨੂੰ ਬਕਾਇਦਾ ਤੌਰ ਤੇ ਇਹਨੂੰ ਮਾਨਤਾ ਦਿੱਤੀ ਗਈ। ਤੇ ਉਹਦੇ ਉਸ ਸਮੇਂ ਵੀ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਜਦੋਂ ਇਹਨਾਂ ਨੇ ਕਿਹਾ ਸੀਗਾ ਕਿ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਵਿੱਚ 9ਵੀਂ ਤੇ 11ਵੀਂ ਦੇ ਨੰਬਰ ਵੀ ਸ਼ਾਮਲ ਹੋਣਗੇ। ਠੀਕ ਹੈ, ਆਪਾਂ ਇਸ ਪ੍ਰੋਗਰਾਮ ਜ਼ਿਕਰ ਕੀਤਾ ਸੀ ਕਿ 9ਵੀਂ ਤੇ 11ਵੀਂ ਦੇ ਨੰਬਰ ਵੀ, ਤਾਂ ਕਿ ਨਿਆਣੇ ਉਹਨੂੰ ਵੀ ਪੂਰਾ ਉਹ ਲੈਣ। ਪਰ ਹੁਣ ਸਿੱਖਿਆ ਮੰਤਰਾਲੇ ਅਨੁਸਾਰ ਮਤਲਬ ਕਿ 2024 ਤੋਂ ਇਹ ਨਵਾਂ ਰੂਲ ਲਾਗੂ ਹੋਊਗਾ ਜੀ। ਮਤਲਬ 2024-25 ਵਾਲਾ ਜਿਹੜਾ ਵਿਦਿਅਕ ਵਰ੍ਹਾ ਹੋਊਗਾ ਉਹਦੇ ਵਿੱਚ ਉਹਦੇ ਹਵਾਲੇ ਨਾਲ ਇੱਕ ਖਬਰ ਆ। ਤੇ ਇਸ ਦੇ ਵਿੱਚ ਮਤਲਬ ਕਿ ਇਹ ਨੰਬਰਾਂ ਦੀ ਜਿਹੜੀ ਖੇਡ ਰੱਖੀ ਹੈ ਜਵਾਕਾਂ ਲਈ ਆਸਾਨੀ ਵਾਲੀ ਹੈ। ਜਿਵੇਂ ਖੇਡਾਂ 'ਚ ਨਹੀਂ ਹੁੰਦਾ ਪ੍ਰਵੀਨ ਜੀ, ਗੋਲਾ ਸਿੱਟ ਮੁਕਾਬਲਾ ਹੋਵੇ ਜਾਂ ਉਹ ਭਾਲਾ ਸਿੱਟ ਮੁਕਾਬਲਾ ਹੋਵੇ, ਉਹਦੇ ਵਿੱਚ 4 ਜਾਂ 5 ਮੌਕੇ ਮਿਲਦੇ ਆ ਹਨਾ, ਤੇ ਉਹ 'ਚੋਂ ਜਿਹੜਾ ਦੂਰ ਗਿਆ ਹੁੰਦਾ ਉਹਨੂੰ ਮੰਨਿਆ ਜਾਂਦਾ ਕਿ ਹਾਂ ਵੀ ਇਹ ਹੈਗਾ ਅਸਲੀ ਹੈ ਨਾ। ਉਸੇ ਤਰ੍ਹਾਂ ਕਿ ਅਸੀਂ ਆਪਣੇ ਜਵਾਕਾਂ ਨੂੰ 2 ਮੌਕੇ ਦੇਵਾਂਗੇ ਬੋਰਡ ਦੇ ਪੇਪਰ ਦੇਣ ਦੇ ਲਈ। ਉਹਨਾਂ 'ਚੋਂ ਜਿਹੜੇ 'ਚ ਉਹਦੇ ਨੰਬਰ ਵਧੀਆ ਹੋਣਗੇ ਉਸ ਨੂੰ ਨੰਬਰ ਮੰਨਿਆ ਜਾਊਗਾ। ਅਜੇ ਇਹ ਸਪਸ਼ਟ ਨਹੀਂ ਕੀਤਾ ਗਿਆ ਇਸ ਸਾਰੇ ਹਵਾਲੇ ਨਾਲ ਜੋ ਇਹ ਗੱਲਾਂ ਸਿੱਖਿਆ ਵਿਭਾਗ ਵੱਲੋਂ, ਸਿੱਖਿਆ ਮੰਤਰਾਲੇ ਵੱਲੋਂ ਸਾਹਮਣੇ ਆਈਆਂ, ਉਹ 'ਚ ਇਹ ਸਪਸ਼ਟ ਸੀਗਾ ਕਿ ਕੁੱਲ ਨੰਬਰ ਉਹ ਮੰਨੇ ਜਾਣਗੇ ਜਿਹੜੇ ਵੱਧ ਨੇ, ਜਾਂ ਹਰ ਸਬਜੈਕਟ ਅਨੁਸਾਰ ਤੈਅ ਹੋਊਗਾ ਕਿ ਜੇ ਅੰਗਰੇਜ਼ੀ ਚੋਂ ਹੀ ਮਤਲਬ ਪੰਜਾਬੀ ਚੋਂ, ਹਿੰਦੀ ਚੋਂ ਹੈ, ਜਾਂ ਉਹਨਾਂ ਦੇ ਸਮਾਜਿਕ ਸਿੱਖਿਆ ਚੋਂ, ਜਾਂ ਹਿਸਾਬ ਚੋਂ, ਜਿਹੜਾ ਵੀ ਵਿਸ਼ੇ ਲਏ ਨੇ ਜਵਾਕਾਂ ਨੇ, ਉਹਨਾਂ ਵਿਸ਼ਿਆਂ ਦੇ ਨੰਬਰ ਵਾਈਜ਼ ਵੱਧ ਮੰਨੇ ਜਾਣਗੇ। ਕਿ ਇੱਕ ਵਾਰ 'ਚ ਜੇ ਉਹਦੇ ਮੰਨ ਲਓ ਪੰਜਾਬੀ 'ਚ ਵੱਧ ਨੇ ਤੇ ਦੂਜੀ ਵਾਰ 'ਚੋਂ ਪੰਜਾਬੀ 'ਚੋਂ 2 ਘੱਟ ਨੇ ਤਾਂ ਪਹਿਲੇ ਵਾਲੇ ਪੰਜਾਬੀ ਦੇ ਮੰਨੇ ਜਾਣਗੇ। ਪਹਿਲੀ ਵਾਰ ਉਹਦੇ ਹਿਸਾਬ ਦੇ ਘੱਟ ਨੇ, ਦੂਜੀ ਵਾਰ ਉਹਦੇ ਹਿਸਾਬ ਦੇ ਵੱਧ ਨੇ ਤਾਂ ਦੂਜੀ ਵਾਰ ਵਾਲੇ ਮੰਨੇ ਜਾਣਗੇ। ਜਾਂ ਕੁੱਲ ਨੰਬਰਾਂ ਦਾ ਜੋੜ ਕਿ ਪਹਿਲੀ ਪ੍ਰੀਖਿਆ 'ਚ ਵੱਧ ਨੇ ਜਾਂ ਦੂਜੀ, ਇਹਦੇ ਬਾਰੇ ਸਪਸ਼ਟ ਨਹੀਂ ਇਹਦੇ 'ਚ ਤੱਥ ਆਏ। ਸੋ ਇਸੇ ਲਈ ਮੇਰੀ ਨਜ਼ਰ ਹੈ ਕਿ ਕਿਉਂਕਿ ਸਿੱਖਿਆ ਨੀਤੀ ਜਦੋਂ ਨਵੀਂ ਸਾਹਮਣੇ ਖਰੜੇ ਦੇ ਰੂਪ 'ਚ ਆ ਰਹੀ ਸੀ ਜਾਂ ਇਹਦੀ ਚਰਚਾ ਤੁਰੀ ਸੀ, ਤਾਂ ਇਹਦੇ ਉੱਤੇ ਕਈ ਸਿੱਖਿਆ ਮਾਹਿਰਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਕਿ ਇਹ ਦੇਸ਼ ਦੇ ਜਵਾਕਾਂ ਦੇ ਨਾਲ ਕਾਫੀ ਕੁਛ, ਸੋ ਉਹਦਾ ਓਲਾ ਹੋਣਾ ਸਪਸ਼ਟ ਹੋਣ ਲੱਗਿਆ। ਜਿਹੜੀ 2 ਭਾਸ਼ਾਵਾਂ ਵਾਲੀ ਖੇਡ ਹੈ, ਇਹਦੇ ਪਿੱਛੇ ਮੈਨੂੰ ਖੇਡ ਲੱਗਦੀ ਹੈ ਕਿ ਖੇਤਰੀ ਭਾਸ਼ਾਵਾਂ ਨੂੰ ਹੋਰ ਧੱਕਾ ਮਾਰਨ ਦੀ, ਹੋਰ ਪਿੱਛੇ ਕਰਨ ਦੀ, ਹੋਰ ਖੁੱਡੇ ਲਾਉਣ ਦੀ ਕਿਤੇ ਇਹਦੇ ਪਿੱਛੇ ਸਾਜ਼ਿਸ਼ ਨਾ ਹੋਵੇ। ਇਹਦੇ ਉੱਤੇ ਨਜ਼ਰ ਰੱਖਣ ਦੀ ਲੋੜ ਆ। ਪਰ ਵਿਦਿਆਰਥੀਆਂ ਦੇ ਲਈ ਰਾਹਤ ਵਾਲੀ ਗੱਲ ਇਹ ਆ ਕਿ ਉਹਨਾਂ ਨੂੰ ਪ੍ਰੀਖਿਆਵਾਂ ਦੇ ਮੌਕੇ 2 ਵਾਰ ਮਿਲਣੇ ਆ ਜੀ। ਹਾਂਜੀ, ਬਿਲਕੁਲ। ਜਦੋਂ ਇਹ ਸਿੱਖਿਆ ਨੀਤੀ ਇਹਨਾਂ ਨੇ ਉਦੋਂ ਇੰਟਰੋਡਿਊਸ ਕੀਤੀ ਸੀ ਸ਼ਰਮਾ ਜੀ, ਉਦੋਂ ਵੀ ਕਈ ਤਰ੍ਹਾਂ ਦੇ ਖਦਸ਼ੇ ਖੜੇ ਕੀਤੇ ਗਏ ਸੀ। ਔਰ ਜਿਹੜਾ ਤੁਸੀਂ 2 ਭਾਸ਼ਾਵਾਂ ਵਾਲਾ, ਇਹ ਗੱਲ ਬਿਲਕੁਲ ਜਾਇਜ਼ ਹੈ ਕਿ ਇੱਕ ਸਾਡੇ ਦੇਸ਼ ਦੀ ਭਾਸ਼ਾ, ਉਹ ਤਾਂ ਸਾਰਿਆਂ ਲਈ ਮੰਨਣੀ ਪੈਣੀ ਹੈ। ਤੇ ਜਿਵੇਂ ਕੌਮਾਂਤਰੀ ਭਾਸ਼ਾ ਧੱਕੇ ਨਾਲ ਮਨਾਈ, ਹਾਂ, ਉਹ ਤਾਂ ਮੰਨਣੀ ਪੈਣੀ, ਜਦਕਿ ਉਹ ਵੀ ਖੇਤਰੀ ਭਾਸ਼ਾ ਹੈ। ਹਾਂਜੀ, ਬਿਲਕੁਲ। ਸੋ ਇੱਕ ਪਾਸੇ ਜੇ ਤੁਸੀਂ ਕਹੋ ਕਿ ਹਰਿਆਣਾ, ਉਹ ਹਰਿਆਣਵੀ ਬੋਲਦਾ, ਉਹਨਾਂ ਕੋਲ ਲਿਪੀ ਨਹੀਂ ਗਈ। ਪਰ ਹਰਿਆਣਾ ਜਦੋਂ ਪੰਜਾਬ ਸੀ ਤਾਂ ਉਹ ਉਵੇਂ ਹੀ ਸੀ ਜਿਵੇਂ ਸਾਡੀ ਮਾਝੇ ਦੀ ਭਾਸ਼ਾ ਹੋਵੇ, ਜਿਵੇਂ ਮਾਲਵੇ ਦੀ ਭਾਸ਼ਾ ਹੋਵੇ ਇਸ ਖੇਤਰ ਦੀ ਭਾਸ਼ਾ ਸੀ। ਤੇ ਪਰ ਉਹਨੂੰ ਤੁਸੀਂ ਅੱਜ ਹਿੰਦੀ ਦੇ ਕੋਟੇ 'ਚ ਉਹ 'ਚ ਪਤਾ। ਪਹਾੜੀ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ, ਜੇ ਉਹ ਪੰਜਾਬ ਦਾ ਹਿੱਸਾ ਸੀ ਤਾਂ ਉਹ ਪੰਜਾਬੀ ਦਾ ਇੱਕ ਹਿੱਸਾ ਸੀਗਾ। ਇਸ ਲਈ ਅੱਜ ਤੁਸੀਂ ਪਹਾੜੀ ਨੂੰ ਹਿੰਦੀ ਦੇ ਕੋਟੇ 'ਚ ਪਾਈ ਜਾਂਦੇ ਹੋ। ਸੋ ਜਿਨ੍ਹਾਂ ਸੂਬਿਆਂ ਕੋਲ ਆਪਣੀ ਲਿਪੀ ਨਹੀਂ ਹੈਗੀ, ਉਹਨਾਂ ਨੂੰ ਤੁਸੀਂ ਸਿੱਧਾ ਹਿੰਦੀ ਦੇ ਕੋਟੇ 'ਚ ਪਾ ਰਹੇ ਹੋ। ਸੋ ਇਸ ਤਰ੍ਹਾਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾ ਕੇ, ਜਦੋਂ ਕਿ ਹਿੰਦੀ ਇੱਕ ਸਧਾਰਨ ਖੇਤਰੀ ਭਾਸ਼ਾਵਾਂ ਵਾਂਗ ਹੈ, ਜਿਵੇਂ ਸਾਡੀ ਪੰਜਾਬੀ ਹੈ, ਜਿਵੇਂ ਗੁਜਰਾਤੀ ਹੈ, ਜਿਵੇਂ ਬੰਗਾਲੀ ਹੈ, ਉਸੇ ਤਰ੍ਹਾਂ ਦੀ ਇੱਕ ਭਾਸ਼ਾ। ਪਰ ਉਸ ਨੂੰ ਤੁਸੀਂ ਸਾਰਿਆਂ ਥੋਪਣ ਦੀ, ਇਸੇ ਲਈ ਇਹ ਖਤਰਾ ਖੜਾ ਕਿ ਉਸ ਦੇ ਨਾਂ ਦੇ ਉੱਤੇ ਖੇਡ ਹੋ ਸਕਦੀ ਹੈ ਕਿ ਭਾਈ ਆਪਣੀਆਂ ਭਾਸ਼ਾਵਾਂ ਨੂੰ ਭੁਲਾ ਕੇ ਹਿੰਦੀ ਔਰ ਅੰਗਰੇਜ਼ੀ ਨੂੰ ਮੂਹਰੇ ਲਿਆਂਦਾ ਜਾਵੇ। ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਵੀ ਸਕੂਲਾਂ ਦੇ ਨਾਲ ਹੀ ਰਾਬਤਾ ਰੱਖਦੀ ਹੈ। ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਸਵਾਲ ਪੈਦਾ ਇਹ ਹੋ ਗਿਆ ਕਿ ਕਿਤੇ ਹੜ੍ਹ ਤਾਂ ਨਹੀਂ ਆ ਰਿਹਾ ਪੰਜਾਬ ਦੇ ਵਿੱਚ ਦੁਬਾਰਾ? ਪ੍ਰਵੀਨ ਜੀ, ਬਿਲਕੁਲ ਇਹ ਵਿਚਾਰਨ ਵਾਲੀ ਗੱਲ ਹੈ।
ਕਿ ਕਿਤੇ ਮੁੜ ਕੇ ਹੜ੍ਹ ਵਾਲੀ ਸਥਿਤੀ ਤਾਂ ਨਹੀਂ, ਕਿਉਂਕਿ ਹਿਮਾਚਲ 'ਚ ਅਲਰਟ ਜਾਰੀ ਹੈ ਹੂੰ ਔਰ ਹਿਮਾਚਲ 'ਚ ਮੀਂਹ ਵੀ ਵਰਿਆ। ਹੂੰ ਲੰਘੇ ਰਾਤ, ਇੱਕ ਰਾਤ ਤੋਂ ਪਹਿਲਾਂ ਤੇ ਕੱਲ ਦੀ ਰਾਤ 2 ਰਾਤਾਂ ਹੋ ਗਈਆਂ ਹਿਮਾਚਲ ਦੇ ਕਈ ਥਾਵਾਂ ਤੇ ਮੀਂਹ ਵਰਨ ਦੀ ਖਬਰ ਜੀ ਜੀ ਹੈ ਨਾ। ਉੱਥੇ ਵੀ ਸਕੂਲ 2 ਦਿਨਾਂ ਲਈ ਬੰਦ ਕੀਤੇ ਨੇ, ਪੰਜਾਬ 'ਚ 3 ਦਿਨਾਂ ਲਈ ਬੰਦ ਕੀਤੇ। ਹੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਲੰਘੇ ਕੱਲ 2 ਥਾਵਾਂ ਤੇ ਮੰਡੀ ਦੇ ਖੇਤਰ 'ਚ ਬੱਦਲ ਫਟਣ ਦੀ ਖਬਰ ਆਈ ਆ। ਫਿਰ ਠੀਕ ਹੈ ਜੀ 2 ਥਾਵਾਂ ਤੇ ਬੱਦਲ ਫਟਿਆ, ਇੱਕ ਮੌਤ ਦੀ ਵੀ ਖਬਰ ਆ। ਚੰਡੀਗੜ੍ਹ ਸ਼ਿਮਲਾ ਜਿਹੜਾ ਹਾਈਵੇ ਆ, ਸਾਡਾ 4 ਲੇਨ ਹਾਈਵੇ ਆ, ਹੂੰ ਉਹਦੇ ਸਣੇ 700 ਤੋਂ ਵੱਧ ਸੜਕਾਂ ਅਜੇ ਵੀ ਬੰਦ ਨੇ। ਆਹ ਸੜਕ ਠੀਕ ਦੁਬਾਰਾ ਬੰਦ ਹੋਈ ਆ, ਤੇ ਇਸ ਠੀਕ ਹੈ ਲਈ ਜੀ 700 ਤੋਂ ਵੱਧ ਸੜਕਾਂ ਬੰਦ ਪਈਆਂ ਨੇ। ਉੱਤਰਾਖੰਡ 'ਚ ਸਥਿਤੀ ਇੱਕ ਵਾਰ ਫਿਰ ਵਿਗੜਨ ਦੀਆਂ ਖਬਰਾਂ ਆ ਰਹੀਆਂ ਨੇ, ਉੱਥੋਂ ਕਿੰਨਿਆਂ ਨੂੰ ਰੈਸਕਿਊ ਕਰਕੇ ਕੱਢਣਾ ਪੈ ਰਿਹਾ। ਹਿਮਾਚਲ ਦੀ ਮੰਡੀ ਖੇਤਰ ਦੇ ਵਿੱਚ ਜਿਵੇਂ ਆਪਾਂ ਗੱਲ ਕਰਕੇ ਹਟੇ ਕਿ 2 ਥਾਈਂ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇੱਕ ਸਕੂਲ ਦੀ ਇਮਾਰਤ ਹੈ ਜਿਹੜੀ ਉਹ ਬਰਸਾਤੀ ਨਾਲੇ 'ਚ ਬਹਿ ਗਈ ਹਿਮਾਚਲ ਦੇ ਵਿੱਚ। ਇੱਕ ਪਾਸੇ ਇਹ ਖਬਰਾਂ, ਦੂਏ ਪਾਸੇ ਪੰਜਾਬ ਆ ਜਾਓ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰਾਂ ਵੱਲੋਂ ਅੱਜ, ਕੱਲ ਔਰ ਪਰਸੋਂ 3 ਦਿਨ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ। 24, 25, 26 ਤਰੀਕ ਨੂੰ ਪੰਜਾਬ ਦੇ ਸਰਕਾਰੀ ਸਕੂਲ, ਪੰਜਾਬ ਦੇ ਮਾਨਤਾ ਪ੍ਰਾਪਤ ਸਕੂਲ, ਪੰਜਾਬ ਦੇ ਏਡਡ ਸਕੂਲ, ਪੰਜਾਬ ਦੇ ਪ੍ਰਾਈਵੇਟ ਸਕੂਲ, ਹਰ ਤਰ੍ਹਾਂ ਦੇ ਸਕੂਲ ਬੰਦ ਰਹਿਣਗੇ ਜੀ। ਸੋ ਇਹਦੀ ਸਪਸ਼ਟ ਹਦਾਇਤ ਕੀਤੀ ਗਈ ਹੈ ਕਿ ਭਾਈ ਪੰਜਾਬ 'ਚ ਸਰਕਾਰੀ ਸਕੂਲਾਂ 'ਚ 3 ਦਿਨ ਦੀਆਂ ਛੁੱਟੀਆਂ। ਹਿਮਾਚਲ ਨੇ 2 ਦਿਨ ਦੀਆਂ ਛੁੱਟੀਆਂ ਕੀਤੀਆਂ ਜੀ, ਤੇ ਪੰਜਾਬ ਨੇ 3 ਦਿਨ ਦੀਆਂ ਛੁੱਟੀਆਂ ਕੀਤੀਆਂ। ਡੈਮ ਵਾਲਿਆਂ ਨੇ ਬਕਾਇਦਾ ਤੌਰ ਤੇ ਡੀਸੀਆਂ ਨੂੰ ਹਦਾਇਤ ਭੇਜ ਦਿੱਤੀ ਹੈ ਕਿ ਅਗਲੇ 2-3 ਦਿਨਾਂ ਦੇ ਵਿੱਚ ਮੀਂਹ ਵੱਧ ਆਉਣ ਨਾਲ ਜਾਂ ਉੱਪਰ ਪਹਾੜਾਂ ਤੋਂ ਮੀਂਹ ਆਉਣ ਨਾਲ ਫਿਰ ਇੱਕ ਵਾਰ ਡੈਮਾਂ 'ਚੋਂ ਪਾਣੀ ਵੱਧ ਛੱਡਿਆ ਜਾ ਸਕਦਾ, ਇਸ ਲਈ ਤੁਸੀਂ ਆਪਣੇ ਪ੍ਰਬੰਧ ਕਰ ਲਓ। ਸੋ ਇਹ ਸਾਰੇ ਹਵਾਲਿਆਂ ਨਾਲ ਕੀ ਇਹ ਸੰਕੇਤ ਮਿਲਦਾ ਕਿ ਪੰਜਾਬ 'ਚ ਫਿਰ ਹੜ੍ਹ ਆਉਣ ਦੀ ਸੰਭਾਵਨਾ। ਕੱਲ ਲੁਧਿਆਣਾ 'ਚ ਜੋ ਵਾਪਰਿਆ ਉਹ ਮੱਧਭਾਗਾ ਸੀ। ਲੁਧਿਆਣਾ ਦੇ ਇੱਕ ਸਕੂਲ ਦਾ ਲੈਂਟਰ ਡਿੱਗ ਗਿਆ, ਤੇ ਉਹ ਲੈਂਟਰ ਡਿੱਗਿਆ, ਉਹਦੇ ਥੱਲੇ ਮਤਲਬ ਇਹ ਸ਼ੁਕਰ ਹੈ ਕਿ ਉਸ ਕਮਰੇ ਦੇ ਵਿੱਚ ਜਵਾਕ ਨਹੀਂ ਸੀਗੇ, ਬੱਚੇ ਨਹੀਂ ਸੀ, ਜਦੋਂ ਕਿ ਸਕੂਲ 'ਚ ਬੱਚੇ ਸੀ। ਪਰ ਅਧਿਆਪਕਾਵਾਂ ਤਾਂ ਉਹਨਾਂ 'ਚ ਵੀ ਜਾਨ ਉਨੀ ਸੀ, ਉਹ ਬੈਠੀਆਂ ਸੀਗੀਆਂ ਤੇ ਉਹਨਾਂ ਦੇ ਉੱਪਰ ਗਿਰਿਆ। ਉਹਨਾਂ 'ਚੋਂ ਇੱਕ ਅਧਿਆਪਕਾ ਦੀ ਮੌਤ ਹੋ ਜਾਂਦੀ ਆ, 3 ਜ਼ਖਮੀ ਨੇ, ਉਹ ਜੇਰੇ ਇਲਾਜ ਨੇ। ਔਰ ਮੰਤਰੀ ਸਾਹਿਬ ਨੇ, ਸਰਕਾਰ ਨੇ ਟਵੀਟ ਦੇ ਰਾਹੀਂ ਦੁੱਖ ਵੀ ਪ੍ਰਗਟਾ ਦਿੱਤਾ ਤੇ ਅਧਿਕਾਰੀ ਮੌਕੇ ਦਾ ਦੌਰਾ ਕਰਨ ਵੀ ਚਲੇ ਗਏ, ਡੀਸੀ ਵੀ ਪਹੁੰਚ ਗਈ। ਪਰ ਸਵਾਲ ਇਹ ਹੈ ਕਿ ਜੀ ਇਹ ਸਕੂਲਾਂ ਦੀ ਇਮਾਰਤਾਂ ਦੇ ਉੱਤੇ ਧਿਆਨ ਕਿਉਂ ਨਹੀਂ? ਸੋ ਕੱਲੇ ਬੈਂਚ ਲਾ ਕੇ, ਫੋਟੋਆਂ ਪਾ ਕੇ, ਕਲਾਸਾਂ 'ਚ ਖੜ ਕੇ ਉਹ ਪ੍ਰਦਰਸ਼ਨੀਆਂ, ਕਦੇ ਕੈਪਟਨ ਖਿਚਾਉਂਦੇ ਸੀ ਫੋਟੋਆਂ ਤੇ ਕਦੇ ਹੁਣ ਵਾਲੇ ਖਿਚਾਉਂਦੇ ਨੇ ਕਿ ਅਸੀਂ ਸਕੂਲ ਸਮਾਰਟ ਬਣਾਤੇ। ਇੱਕ ਕਲਾਸ ਰੂਮ ਦੇ ਵਿੱਚ LED ਟੰਗ ਕੇ, ਪ੍ਰੋਜੈਕਟਰ ਲਾ ਕੇ, ਬਾਹਰ ਕੰਧ ਦੇ ਉੱਤੇ ਲਾਲ ਰੰਗ ਨਾਲ ਸਮਾਰਟ ਸਕੂਲ ਲਿਖਣ ਨਾਲ ਸਕੂਲ ਸਮਾਰਟ ਨਹੀਂ ਹੋ ਜਾਂਦਾ। ਉਹਦੇ ਲਈ ਤੁਹਾਨੂੰ ਉਹਦੀ ਇਮਾਰਤ, ਉਹਦੀ ਨੀਂਹ, ਉਹਦੇ ਅਧਿਆਪਕ, ਉਹਦਾ ਸਿੱਖਿਆ ਤੰਤਰ, ਉਹਦੀ ਬੁਨਿਆਦੀ ਸਹੂਲਤਾਂ ਤੇ ਵਿਦਿਆਰਥੀਆਂ ਨੂੰ ਉਹਦੇ ਹਾਣ ਦਾ ਬਣਾਉਣ ਦੇ ਪ੍ਰਬੰਧ ਕਰਨ ਦੀ ਲੋੜ ਹੈ। ਸੋ ਦਿੱਲੀ ਮਾਡਲ ਕਹਿਣ ਨਾਲ ਕਿ ਅਸੀਂ ਅਪਣਾ ਲਿਆ ਤੇ ਉਹਦੀਆਂ ਤਸਵੀਰਾਂ ਬਣਾ ਕੇ ਤੁਸੀਂ ਜਾਰੀ ਕਰਕੇ ਕਹੋ ਕਿ ਆ ਗਿਆ, ਸੋ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ। ਇਹ ਇਮਾਰਤਾਂ ਦੇ ਉੱਤੇ ਅਜੇ ਤੱਕ ਸਕੂਲਾਂ 'ਚ ਪਖਾਨੇ ਪੂਰੇ ਨਹੀਂ, ਅਜੇ ਤੱਕ ਪੀਣ ਵਾਲੇ ਪਾਣੀਆਂ ਦਾ ਪ੍ਰਬੰਧ ਪੂਰਾ ਨਹੀਂ। ਔਰ ਇਹ ਲੁਧਿਆਣਾ ਸ਼ਹਿਰ ਦਾ ਸਕੂਲ ਹੈ, ਸਰਕਾਰੀ ਸਕੂਲ ਹੈ। ਇਹ ਫਿਰ ਬਾਕੀ ਆਲੇ ਦੁਆਲੇ ਦੇ ਖੇਤਰਾਂ 'ਚ ਹਾਲਤ ਕਿਹੀ ਜੀ ਹੈ ਸਾਡੇ ਸਕੂਲਾਂ ਦੀ, ਇਹ ਦੇਖ ਲਓ ਕਿ ਜੇ ਇੰਨੇ ਕੁ ਮੀਂਹ ਨਹੀਂ ਚੱਲ ਪਾਉਂਦੇ ਤਾਂ ਇਹ ਖਤਰਾ ਖੜਾ ਹੈ। ਸੋ ਇਸ ਲਈ ਇਸ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਤੇ ਇਹ ਜਿਹੜੀਆਂ ਛੁੱਟੀਆਂ ਦੀ ਸੰਭਾਵਨਾ ਆਈ ਹੈ ਸਾਹਮਣੇ ਕਿ ਹਾਂ ਸਰਕਾਰ ਨੇ ਛੁੱਟੀਆਂ ਲਾਉਣੀਆਂ, ਉਹਨੇ ਇੱਕ ਵਾਰ ਫਿਰ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਹੜ੍ਹ ਆਉਣ ਦੀ ਜਾਂ ਦਰਿਆਈ ਪਾਣੀਆਂ ਦੇ ਰਾਹੀਂ ਫਿਰ ਮਾਰ ਪੈਣ ਦੀ ਸੰਭਾਵਨਾ ਖੜੀ ਹੈ। ਤੇ ਉਹਦੇ ਮੱਦੇਨਜ਼ਰ ਸਰਕਾਰ ਨੂੰ ਵੀ ਆਪਣੇ ਪ੍ਰਬੰਧ ਕਰਨੇ ਚਾਹੀਦੇ ਨੇ ਕਿ ਲੋਕਾਂ ਨੂੰ ਰੱਬ ਆਸਰੇ ਜਿਵੇਂ ਛੱਡ ਦਿੱਤਾ ਜਾਂਦਾ, ਲੋਕਾਂ ਨੂੰ ਵੀ ਮਤਲਬ ਇੱਕ ਤਰ੍ਹਾਂ ਨਾਲ ਆਪਣੇ ਪ੍ਰਬੰਧ ਆਪ ਕਰਨੇ ਪੈਣੇ। ਚੰਦਰਯਾਨ 3 ਦੀ ਗੱਲ ਕਰੀਏ ਸ਼ਰਮਾ ਜੀ, ਚੰਦਰਯਾਨ 3 ਨੂੰ ਕਹਿੰਦੇ ਚੰਨ ਦੇ ਦੱਖਣੀ ਇਲਾਕੇ ਦੇ ਵਿੱਚ ਉਤਾਰਿਆ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਰਤ ਦੇ ਵਿਗਿਆਨੀਆਂ ਦੀ ਇੱਕ ਬਹੁਤ ਸਫਲ ਕੋਸ਼ਿਸ਼ ਹੈ ਔਰ ਭਾਰਤ ਇਸ ਹਿੱਸੇ ਦੇ ਵਿੱਚ ਉਤਾਰਨ ਵਾਲਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ। ਇਹ ਚਰਚਾ ਕੀ ਚੱਲ ਪਈ ਹੈ ਕਿ ਦੱਖਣੀ ਇਲਾਕੇ ਦੇ ਵਿੱਚ ਹੀ ਉਤਾਰਨ ਦਾ ਕੋਈ ਕਾਰਨ ਸ਼ਰਮਾ ਜੀ? ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਚੰਦਰਯਾਨ 3 ਦੀ ਸਫਲ ਲੈਂਡਿੰਗ ਦੇ ਲਈ ਇਸਰੋ ਦੇ ਵਿਗਿਆਨੀ, ਭਾਰਤੀ ਵਿਗਿਆਨੀ ਸਮੁੱਚੀ ਇਹਨੂੰ ਵਧਾਈ ਤੇ ਸਾਰੇ ਮੁਲਕ ਨੂੰ ਇਸ ਗੱਲ ਦੀ ਵਧਾਈ ਕਿ ਭਾਰਤ ਨੇ ਇੱਕ ਨਵਾਂ ਇਤਿਹਾਸ ਰਚਿਆ। ਪਰ ਇਹ ਪਹਿਲਾ ਮੌਕਾ ਨਹੀਂ ਹੈ ਚੰਦਰਮਾ ਤੇ ਪਹੁੰਚਣ ਦਾ ਜੀ। 2008 ਨਾ ਭੁੱਲੋ। ਜੇ ਚੰਦਰਯਾਨ 3 ਹੈ ਤਾਂ ਚੰਦਰਯਾਨ 2 ਕਿੱਥੇ ਗਏ ਪਹਿਲੇ? ਬਿਲਕੁਲ ਜੀ। 2 ਦੀ ਵੀ ਚਰਚਾ ਖੂਬ ਹੋਈ ਸੀ, ਪਰ ਚੰਦਰਯਾਨ 1 ਦੀ ਚਰਚਾ ਕਿਉਂ ਨਹੀਂ ਹੋਈ? ਚੰਦਰਯਾਨ 1 2008 ਦੇ ਵਿੱਚ ਚੰਦਰਮਾ ਤੇ ਪਹੁੰਚ ਕੇ ਪਾਣੀ ਮਿਲਣ ਦੇ ਸੰਕੇਤ ਦੇ ਚੁੱਕਿਆ ਹੈ। ਬਿਲਕੁਲ ਸਹੀ ਹੈ।
ਤੇ ਉਸ ਸਮੇਂ ਇੰਨਾ ਰਾਜਨੀਤਿਕ ਹੋ ਹੱਲਾ ਨਹੀਂ ਸੀ। ਜੀ ਜੀ ਜੀ। ਅੱਜ ਇਹ ਰਾਜਨੀਤਿਕ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਕਿ ਸਫਲਤਾ ਦੇ ਪਿੱਛੇ ਵਿਗਿਆਨੀ ਘੱਟ ਨਰਿੰਦਰ ਮੋਦੀ ਜੀ ਵੱਧ ਨੇ ਜਿਵੇਂ। ਹਾਂਜੀ ਹਾਂਜੀ। ਤੇ ਇਸ ਲਈ ਜੇਕਰ ਤੁਸੀਂ ਫਿਰ ਮੋਦੀ ਨੂੰ ਵਾਹਵਾਹੀ ਦੇਣੀ ਆ, ਫਿਰ ਭਾਈ ਨਹਿਰੂ ਨੂੰ ਵੀ ਯਾਦ ਕਰ ਲਓ। ਅਗਲਾ ਕਹੂਗਾ ਈਸਰੋ ਦਾ ਨਹੀਂ ਪੱਥਰ ਤਾਂ ਮੈਂ ਰਖਾਇਆ ਸੀ, ਸੋ ਮੇਰੇ ਸਮੇਂ ਆ। ਸੋ ਜੀ ਫਿਰ ਗਾਂਧੀ ਟੱਬਰ ਕਹੂਗਾ ਕਿ ਸਾਡੇ ਪੜਦਾਦਿਆਂ ਦੀ, ਸਾਡੇ ਨਾਨਿਆਂ ਦੀ ਕਿਰਪਾ ਨਾਲ ਹੋਇਆ। ਸੋ ਆਹ ਰਾਜਨੀਤਿਕ ਲੜਾਈ ਦੇ ਵਿੱਚ ਵਿਗਿਆਨੀਆਂ ਨੂੰ ਭੁਲਾ ਦਿੱਤਾ ਜਾਂਦਾ। ਜੀ। ਇਹ ਕੁਰਬਾਨੀ, ਇਹ ਦੇਣ, ਇਹ ਪ੍ਰਾਪਤੀਆਂ ਭਾਰਤੀ ਵਿਗਿਆਨੀਆਂ ਦੀ ਤਪੱਸਿਆਵਾਂ ਦਾ ਫਲ ਹੈ, ਤੇ ਇਹਦੇ ਲਈ ਉਹਨਾਂ ਨੂੰ ਵਧਾਈ। ਸੋ ਜਿੱਥੋਂ ਤੱਕ ਸਵਾਲ ਹੈ ਜੀ ਚੰਦਰਮਾ ਤੇ ਪਹੁੰਚਣ ਦਾ, 2008 ਚ ਅਸੀਂ ਸਫਲ ਹੋਏ ਸੀ। ਚੰਦਰਯਾਨ 2 ਸਾਡਾ ਬਹੁਤ ਵਿਗਿਆਨੀਆਂ ਦੀ ਕੋਸ਼ਿਸ਼ ਸਫਲ ਸੀ। ਉਹ 'ਚ ਇੰਜਣ 5 ਸੀ। ਉਹ ਵਜਨ ਦਾ ਹਵਾਲਾ ਦਿੰਦੇ ਨੇ ਜਾਂ ਕੁਛ ਦਿੰਦੇ ਨੇ। ਇਸ ਵਾਰ ਇੰਜਣ 4 ਲਾਏ ਸੀ, ਗੱਭੇ ਇੰਜਣ ਨਹੀਂ ਲਾਇਆ, ਚਾਰੇ ਪਾਸੇ 4 ਇੰਜਣ ਲਾਏ, ਤੇ ਉਹਨਾਂ 4 ਇੰਜਣਾਂ ਚੋਂ ਅਖੀਰ ਤੇ ਜਾ ਕੇ 2 ਇੰਜਣਾਂ ਨੂੰ ਕੰਮ ਤੇ ਰੱਖਿਆ, 2 ਨੂੰ ਪੈਂਡਿੰਗ ਰੱਖਿਆ, ਤਾਂ ਕਿ ਜੇ ਉਹਨਾਂ ਦੀ ਲੋੜ ਪਵੇ ਉਹਨਾਂ ਦੀ ਵਰਤੋਂ। ਪਰ ਬੜਾ ਔਖਾ ਸਮਾਂ ਸੀ ਆਖਰੀ 20 ਮਿੰਟ, ਕਿਉਂਕਿ ਜਿਸ ਤਰ੍ਹਾਂ ਦਾ ਇਹ ਸਫ਼ਰ ਸੀ ਪ੍ਰਵੀਨ ਜੀ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 3.84 ਲੱਖ ਕਿਲੋਮੀਟਰ ਦੂਰੀ ਹੈ ਚੰਦਰਮਾ ਦੀ ਧਰਤੀ ਤੋਂ। ਜੀ ਜੀ। ਪਰ ਸਾਡੇ ਜਿਹੜੇ ਚੰਦਰਯਾਨ 3 ਹੈ, ਉਹਨੇ 55 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਠੀਕ ਹੈ। ਦੂਰੀ ਹੈ 3.84 ਲੱਖ ਕਿਲੋਮੀਟਰ, ਉਹ ਸਫ਼ਰ ਤੈਅ ਕਰਕੇ ਪਹੁੰਚਦਾ 55 ਲੱਖ ਕਿਲੋਮੀਟਰ। ਕਾਰਨ ਉਹਨੇ ਚੰਦਰਯਾਨ ਨੇ 40 ਦਿਨਾਂ ਚ ਧਰਤੀ ਦੇ 21 ਗੇੜੇ ਲਾਏ ਨੇ। ਠੀਕ ਹੈ। ਤੇ ਚੰਦਰਮਾ ਦੇ 120 ਫਿਰ ਪਹੁੰਚਿਆ। ਇਹ ਵਿਗਿਆਨੀਆਂ ਨੇ ਪੂਰਾ, ਤੇ ਉੱਥੇ ਤਾਰਨਾ ਕਦੋਂ ਇਹ ਵੀ ਹਵਾਲਾ ਸੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉੱਥੇ ਕਿੰਨੇ ਦਿਨ ਹਨੇਰਾ ਰਹਿੰਦਾ ਹੈ, ਕਿੰਨੇ ਦਿਨ ਰੋਸ਼ਨੀ ਰਹਿੰਦੀ ਹੈ। ਹਾਂਜੀ। ਪਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਚੰਦਰਮਾ ਤੇ ਤਾਂ ਆਪਾਂ ਪਹਿਲਾਂ ਪਹੁੰਚੇ ਹਾਂ, ਜੇ ਉੱਥੇ ਅਮਰੀਕਾ ਪਹੁੰਚਿਆ, ਸੋਵੀਅਤ ਸੰਘ ਪਹੁੰਚਿਆ, ਚੀਨ ਪਹੁੰਚਿਆ, ਤਾਂ ਅਸੀਂ ਵੀ ਚੌਥੇ ਉਸ ਤਰ੍ਹਾਂ ਦੇ ਮੁਲਕ ਹਾਂ। ਪਰ ਜਿਹੜੇ ਖੇਤਰ ਦੀ ਗੱਲ ਹੋ ਰਹੀ ਹੈ, ਦੱਖਣੀ ਖੇਤਰ ਦੀ, ਕਿ ਚੰਦਰਮਾ ਦੇ ਦੱਖਣੀ ਖੇਤਰ ਦੇ ਵਿੱਚ ਜਿੱਥੇ ਚੰਦਰਯਾਨ 3 ਤਾਰਿਆ, ਇੱਥੇ ਪਹੁੰਚਣ ਵਾਲਾ ਸੀ ਪਹਿਲਾਂ। ਪਿਛਲੇ ਦਿਨ ਰੂਸ ਦਾ ਪਹੁੰਚਦਾ ਰਹਿ ਗਿਆ। ਹਾਂਜੀ ਹਾਂਜੀ। ਤੇ ਇਸ ਲਈ ਅਸੀਂ ਹੁਣ ਨੰਬਰ 1 ਆ। ਤੇ ਇਹ ਤੋਂ ਬਾਅਦ ਅਗਲੀ ਵਾਰੀ ਸੂਰਜ ਦੀ ਆ। ਅਗਲੇ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸੂਰਜ ਦੀ ਤਿਆਰੀ ਕਰਨੀ ਹੈ ਕਿ ਉੱਥੇ ਬਾਰੇ ਭੇਜਣੇ ਆ ਕੋਈ ਜਾਣ, ਤਾਂ ਕਿ ਉਹਦੀ ਫੋਟੋਆਂ ਆ ਜਾਣ, ਕੁਛ ਆ ਜਾਣ। ਉਤੋਂ ਅਗਲੀ ਕਾਰਵਾਈ ਉੱਥੇ ਪਹੁੰਚਣ ਦੀ ਤਿਆਰੀ ਹੈ। ਪਰ ਦੱਖਣੀ ਖੇਤਰ, ਚੰਨ ਦੇ ਦੱਖਣੀ ਖੇਤਰ ਚ ਚੰਦਰਯਾਨ 3 ਤਾਰਨ ਦੇ ਪਿੱਛੇ ਜਿਹੜਾ ਅਹਿਮ ਪਹਿਲੂ ਹੈ ਪ੍ਰਵੀਨ ਜੀ, ਉਹ ਇਹ ਆ ਕਿ ਉੱਥੇ -200 ਡਿਗਰੀ ਤੱਕ ਤਾਪਮਾਨ ਚਲਾ ਜਾਂਦਾ। ਤੇ ਦੱਖਣੀ ਖੇਤਰ ਦਾ ਕਿੰਨਾ ਹਿੱਸਾ ਅਜਿਹਾ ਏ ਜਿੱਥੇ ਸੂਰਜ ਦੀ ਰੋਸ਼ਨੀ ਅੱਪੜਦੀ ਹੋ ਨਹੀਂ, ਸੂਰਜ ਦੀ ਰੋਸ਼ਨੀ ਪੈਂਦੀ ਹੋ ਨਹੀਂ ਕਦੇ ਜੀ। ਤੇ ਉੱਥੇ -100 ਡਿਗਰੀ ਤੱਕ ਦਾ ਤਾਪਮਾਨ ਰਹਿੰਦਾ, -200 ਤੱਕ ਚਲਾ ਜਾਂਦਾ। ਠੀਕ ਹੈ। ਤੇ ਜੇ -100 ਤੋਂ -200 ਦੇ ਵਿੱਚ ਹੈ, ਤਾਂ ਭਾਰਤੀ ਵਿਗਿਆਨੀਆਂ ਦੀ ਇਹ ਮੰਨਣ ਦੀ ਧਾਰਨਾ ਸੀ ਕਿ ਜਿਹੜੀ ਚੰਦਰਯਾਨ 1 ਨੇ ਸਾਨੂੰ ਮਾੜਾ ਜਿਹਾ ਸੰਕੇਤ ਦਿੱਤਾ ਹੈ ਕਿ ਚੰਦਰਮਾ ਤੇ ਪਾਣੀ ਦੀ ਸੰਭਾਵਨਾ ਹੈਗੀ ਹੈ, ਉਸ ਨੂੰ ਪੁਖਤਾ ਕਰਨ ਲਈ ਚੰਦਰਯਾਨ 3 ਕੰਮ ਕਰ ਸਕਦਾ ਹੈ ਕਿ ਦੱਖਣੀ ਖੇਤਰ ਦੇ ਵਿੱਚ ਜੇ -200 ਡਿਗਰੀ ਤੱਕ ਤਾਪਮਾਨ ਹੈ, ਤਾਂ ਹੋ ਸਕਦਾ ਬਰਫ਼ ਵਰਗੀ ਕੋਈ ਚੀਜ਼ ਹੋਵੇ। ਤੇ ਜੇ ਬਰਫ਼ ਵਰਗੀ ਚੀਜ਼ ਹੈਗੀ ਹੈ ਤਾਂ ਪਾਣੀ ਹੈਗਾ। ਫਿਰ ਜੀ, ਕੀ ਬਰਫ਼ ਦੇ ਰੂਪ 'ਚ ਇੱਥੇ ਪਾਣੀ ਹੈ? ਇਸ ਸੰਭਾਵਨਾ ਨੂੰ, ਇਸ ਗੱਲ ਨੂੰ ਪਤਾ ਕਰਾਉਣ ਦੇ ਲਈ, ਕਿਉਂਕਿ ਕੱਲ ਨੂੰ ਬਸਤੀ ਵੱਲ ਨੂੰ ਵਧਣ ਦੀ ਕੋਸ਼ਿਸ਼ ਹੈ ਕਿ ਇੱਥੇ ਕੱਲ ਨੂੰ ਬਸਤੀ ਵੱਸ ਸਕੇ, ਇੱਥੇ ਰਹਿائش ਹੋ ਸਕੇ। ਤੇ ਕੀ ਚੰਦਰਮਾ ਕਿਸੇ ਇੱਕ ਮੁਲਕ ਦਾ ਹੋ ਜਾਊਗਾ ਜਾਂ ਇਹਦੀਆਂ ਵੀ ਵੰਡੀਆਂ ਪੈਣਗੀਆਂ, ਇੱਥੇ ਵੀ ਮੁਲਕ ਬਣਨਗੇ? ਇਹ ਸਾਰੀਆਂ ਸੰਭਾਵਨਾਵਾਂ ਤੇ ਜਿਹੜੇ ਕੰਮ ਹੋਣਗੇ, ਹੁਣ ਉਹਨਾਂ 'ਚ ਭਾਰਤ ਵੀ ਬਰਾਬਰ ਦਾ ਭਾਗੀਦਾਰ ਹੋਊਗਾ। ਹੁਣ ਦੁਨੀਆ ਭਰ ਦੇ ਵਿੱਚ ਜੇਕਰ ਗ੍ਰਹਿ ਨੂੰ ਲੈ ਕੇ ਕੋਈ ਅਗਲੀ ਰਣਨੀਤੀ ਬਣੂਗੀ, ਕੋਈ ਅਗਲੇ ਪ੍ਰੋਜੈਕਟ ਬਣਨਗੇ, ਉਹ 'ਚ ਭਾਰਤ ਦੀ ਇਹ ਸਫਲਤਾ ਦੱਸੂਗੇ ਭਾਈ ਸਾਨੂੰ ਤੁਸੀਂ ਲਾਂਭੇ ਨਹੀਂ ਕਰ ਸਕਦੇ, ਸਾਡੀ ਸਲਾਹ ਵੀ ਲੈਣੀ ਪੈਣੀ ਹੈ, ਸਾਡਾ ਸਹਿਯੋਗ ਵੀ ਲੈਣਾ ਪੈਣਾ। ਸੋ ਇਹ ਵਿਗਿਆਨੀਆਂ ਨੇ ਸਾਬਤ ਕੀਤਾ। ਇਸ ਲਈ ਪਾਣੀ ਦੀਆਂ ਸੰਭਾਵਨਾ ਨੂੰ ਹੋਰ ਪੁਖਤਾ ਕਰਨ ਦੇ ਇਰਾਦੇ ਨਾਲ, ਉੱਥੇ ਰਹਿائش ਦੇ ਇਰਾਦੇ ਨਾਲ ਕਿ ਉੱਥੇ ਕੀ ਠਹਿਰਾਵ ਹੋ ਸਕਦਾ ਹੈ, ਇਹਦੇ ਹਵਾਲੇ ਨਾਲ ਦੱਖਣੀ ਖੇਤਰ ਚੁਣਿਆ ਗਿਆ ਸੀ, ਜਿਸ 'ਚ ਭਾਰਤੀ ਵਿਗਿਆਨੀ ਸਫਲ ਹੋਏ। ਜੀ। ਸੋਸ਼ਲ ਮੀਡੀਆ ਤੇ ਤਾਂ ਇੱਕ ਹੋਰ ਵੀ ਚਰਚਾ ਚੱਲੀ ਹੈ ਸ਼ਰਮਾ ਜੀ, ਉਹਦੇ ਵਿੱਚ ਕਿਹਾ ਜਾ ਰਿਹਾ ਕਿ ਹੀਲੀਅਮ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਇਦ ਇੱਥੇ ਹੈਗਾ, ਤੇ ਉਸ ਤੋਂ ਉਹ ਇਹਦੇ ਕਰਕੇ ਜਿਵੇਂ ਤੁਸੀਂ ਕਿਹਾ ਕਿ ਉਹਦੇ ਵਿੱਚ ਭਾਰਤ ਡੋਮੀਨੇਟ ਕਰ ਸਕਦਾ। ਇਸ ਐਂਗਲ ਤੋਂ ਵੀ ਕਈ ਚੀਜ਼ਾਂ ਪੜ੍ਹਨ ਨੂੰ ਮਿਲਦੀਆਂ ਨੇ। ਖੈਰ ਦੇਖਦੇ ਹਾਂ ਇਹ ਚੀਜ਼ਾਂ ਕਦੋਂ ਸੱਚ ਹੁੰਦੀਆਂ ਨੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਿੱਖ ਕਤਲੇਆਮ ਦੀ ਸ਼ਰਮਾ ਜੀ। ਸੱਜਣ ਕੁਮਾਰ ਤੇ ਦੋਸ਼ ਤਾਇਦ ਹੋ ਗਏ, ਪਰ ਧਾਰਾ 302 ਹਟਾ ਲਈ ਕਹਿੰਦੇ। ਪ੍ਰਵੀਨ ਜੀ, ਵੈਸੇ ਤਾਂ
ਸੱਜਣ ਕੁਮਾਰ ਪਹਿਲਾਂ ਹੀ ਇੱਕ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ ਤੇ ਪਰ ਇਹ ਜਿਹੜਾ ਜਨਕਪੁਰੀ ਤੇ ਵਿਕਾਸਪੁਰੀ ਵਾਲੇ ਥਾਣੇ ਨੇ ਉਹਨਾਂ ਦੇ ਹਵਾਲਿਆਂ ਨਾਲ ਉਹਦੇ ਉੱਤੇ ਜਿਹੜੇ ਦਿੱਲੀ ਸਿੱਖ ਕਤਲੇਆਮ ਦੇ ਜਾਂ ਸਿੱਖ ਨਸਲਕੁਸ਼ੀ ਦੇ ਹਵਾਲੇ ਨਾਲ ਜਿਹੜੇ ਕੇਸ ਸੀ ਉਹਨਾਂ ਦੇ ਹਵਾਲੇ ਨਾਲ ਜਦੋਂ ਅਦਾਲਤ ਦੇ ਵਿੱਚ ਪਹੁੰਚ ਕੀਤੀ ਗਈ ਜਾਂ ਅਦਾਲਤੀ ਰੁਖ ਅਪਣਾਇਆ ਗਿਆ ਤਾਂ ਉੱਥੇ ਦੋਸ਼ ਸ਼ਾਇਦ ਹੋਏ। ਉਹ ਅਦਾਲਤੀ ਕਾਰਵਾਈ ਚੱਲ ਰਹੀ ਸੀ ਜਨਕਪੁਰੀ ਔਰ ਵਿਕਾਸਪੁਰੀ ਥਾਣੇ ਦੇ ਜਿਹੜੇ ਉੱਚ ਕੇਸ ਦਰਜ ਨੇ, ਬਿਆਨ ਦਰਜ ਨੇ, ਸਾਰਾ ਕੁਛ ਉਹਨਾਂ ਦੇ ਹਵਾਲੇ ਨਾਲ ਹੈ ਨਾ। ਸੋ ਜਦੋਂ ਦੋਸ਼ ਸ਼ਾਇਦ ਹੋਏ ਤਾਂ ਦੋਸ਼ ਸ਼ਾਇਦ ਦੇ ਵਿੱਚ ਕਿੰਨੀਆਂ ਧਾਰਾਵਾਂ ਤਹਿਤ ਉਹਦੇ ਤੇ ਕਾਰਵਾਈ ਹੋਣੀ ਆ ਜੀ। ਇਹਨਾਂ ਧਾਰਾਵਾਂ ਤਹਿਤ ਕਾਰਵਾਈ ਦਾ ਸਿੱਖ ਜਗਤ ਨੇ, ਸਿੱਖ ਸੰਗਠਨਾਂ ਨੇ, ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਧਿਰਾਂ ਨੇ, ਇੱਥੇ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਨੇ ਵੀ ਸਵਾਗਤ ਕੀਤਾ ਕਿ ਇਹਨਾਂ ਧਾਰਾਵਾਂ ਤਹਿਤ ਉਹਨਾਂ ਤੇ ਐਕਸ਼ਨ ਕੀਤਾ ਜਾ ਰਿਹਾ ਹੈ। ਇਹ ਧੰਨਵਾਦ, ਸਵਾਗਤਯੋਗ ਹੈ ਕਿ ਉਹਨੂੰ ਸਜ਼ਾਵਾਂ ਮਿਲਣ। ਪਰ ਧਾਰਾ 302 ਹਟਾਉਣ ਤੇ ਸਵਾਲ ਖੜਾ ਕੀਤਾ। ਇਹ ਸਾਰੇ ਸਿੱਖ ਜਗਤ ਲਈ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਦੇ ਲਈ ਇੱਕ ਝਟਕਾ ਵੀ ਲੱਗਦਾ ਕਿ ਇਹੋ ਜਿਹੇ ਬੰਦੇ ਤੋਂ ਧਾਰਾ 302 ਜਿਹਦੇ ਬਾਰੇ ਕਿੰਨਾ ਕੁਛ ਜੱਗ ਜ਼ਾਹਰ ਹੋ ਚੁੱਕਿਆ, ਕਿੰਨਾ ਕੁਛ ਮਤਲਬ ਚਿੱਟੇ ਦਿਨ ਵਾਂਗ ਸਾਫ਼ ਹੈ, ਜਾਂ ਕਿੰਨੀਆਂ ਉਹਦੇ ਉੱਤੇ ਪਹਿਲਾਂ ਤੋਂ ਹੀ ਇਹ ਦੋਸ਼ ਸਾਹਮਣੇ ਆ ਚੁੱਕੇ ਨੇ। ਉਸ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ, ਖਾਸ ਕਰ ਕਾਂਗਰਸੀ ਸਰਕਾਰਾਂ, ਕਾਂਗਰਸੀ ਲੀਡਰਾਂ ਨੂੰ ਬਚਾਉਣ ਦੇ ਲਈ ਜਦੋਜਹਿਦ ਕਰਦੇ ਆਏ ਨੇ ਤੇ ਹੁਣ ਵਾਲੀ ਸਰਕਾਰ ਦੇ ਸਮੇਂ ਇਹ ਅੱਗੇ ਵਧਦਿਆਂ ਕਾਰਵਾਈ ਜਦੋਂ ਅਦਾਲਤ 'ਚ ਪਹੁੰਚੀ ਤਾਂ ਇਹਦੇ ਪਿੱਛੇ 302 ਹਟਾਉਣ ਪਿੱਛੇ ਪਾਉਣਾ ਹੁਣ ਇਹਦੀ ਚਰਚਾ ਖਾਸੀ ਹੈ ਕਿ ਕੀ ਇਹ ਅਦਾਲਤੀ ਕਾਰਵਾਈ ਦਾ ਇੱਕ ਰੂਟੀਨ ਹਿੱਸਾ ਸੀ ਕਿ ਇਹਦੇ ਤਹਿਤ ਕੋਈ ਸਬੂਤ ਨਹੀਂ ਸੀ, ਇਸ ਲਈ 302 ਹਟੀ ਆ, ਜਾਂ ਆਉਣ ਵਾਲੇ ਸਮੇਂ 'ਚ ਮੁੜ ਕੇ ਸ਼ਾਮਲ ਹੋ ਸਕਦੀ ਆ, ਜਾਂ ਇਹਦੇ ਪਿੱਛੇ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ। ਇਹਦੀਆਂ ਚਰਚਾਵਾਂ ਖੂਬ ਨੇ ਕਿ ਇੱਕ ਪਾਸੇ ਸੱਜਣ ਕੁਮਾਰ ਦੇ ਉੱਤੇ ਜਨਕਪੁਰੀ ਔਰ ਵਿਕਾਸਪੁਰੀ ਦੇ ਥਾਣੇ ਦੇ ਹਵਾਲੇ ਨਾਲ ਦੋ ਸ਼ਾਇਦ ਹੁੰਦੇ ਨੇ ਤੇ ਉਹਨਾਂ ਦੋ ਸ਼ਾਇਦ ਹੋਣ ਤੋਂ ਬਾਅਦ ਇੱਕ ਆਸ ਹੋਰ ਜਾਗਦੀ ਆ ਕਿ ਹੋਰ ਜਿਹੜੀਆਂ ਕੜੀਆਂ ਦੇ ਵਿੱਚ ਇਨਸਾਫ ਅਜੇ ਮਿਲਣਾ ਬਾਕੀ ਆ ਉਹਨਾਂ 'ਚ ਇਨਸਾਫ ਮਿਲੂਗਾ। ਪਰ ਦੂਏ ਪਾਸੇ ਧਾਰਾ 302 ਹਟਣ ਤੋਂ ਬਾਅਦ ਉਹਨਾਂ ਪੀੜਤ ਧਿਰਾਂ ਵਿੱਚ ਵੀ ਔਰ ਇਨਸਾਫ ਪਸੰਦ ਲੋਕਾਂ ਵਿੱਚ ਨਿਰਾਸ਼ਾ ਵੀ ਆਈ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਤੇ ਗੱਲ ਕਰੀਏ ਗਾਂਧੀਆਂ ਦੇ ਜਵਾਈ ਦੀ। ਕਹਿੰਦੇ ਪ੍ਰਿਯੰਕਾ ਗਾਂਧੀ ਦੇ ਘਰ ਵਾਲੇ ਨੂੰ ਭਾਜਪਾ ਤੋਂ ਕੋਈ ਸੱਦਾ ਮਿਲਿਆ ਸ਼ਰਮਾ ਜੀ। ਵੈਸੇ ਗਾਂਧੀਆਂ ਦੇ ਜਵਾਈ ਨੂੰ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਜੇ ਕੋਈ ਮਿਸ ਕਰਦਾ ਹੋਣਾ ਤੇ ਉਹ ਭੁਪਿੰਦਰ ਸਿੰਘ ਹੁੱਡਾ ਕਰਦੇ ਹੋਣਗੇ, ਕਿਉਂਕਿ UPA 2 ਦੇ ਨੇੜੇ ਤੇੜੇ ਇਹਨੂੰ ਬਚਾਉਂਦਿਆਂ ਜਾਂ ਕਹਿ ਲਓ ਕਿ ਇਹਦੀ ਮਾੜੀ ਜੀ ਪੁਸ਼ਤਪਨਾਹੀ ਕਰਦਾ ਜਿਹੜਾ ਝਟਕਾ ਹੁੱਡਾ ਨੇ ਖਾਧਾ ਸ਼ਾਇਦ ਹੀ ਕਿਸੇ ਹੋਰ ਕਾਂਗਰਸੀ ਨੂੰ ਲੱਗਿਆ ਹੋਵੇ ਜੀ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ ਕਿ ਪ੍ਰਿਯੰਕਾ ਗਾਂਧੀ ਦਾ ਘਰ ਵਾਲਾ ਰੋਬਰਟ ਵਾਡਰਾ ਚਰਚਾ ਵਿੱਚ ਵੀ ਰਹਿੰਦਾ ਹੈ, ਵਿਵਾਦਾਂ ਵਿੱਚ ਵੀ ਰਹਿੰਦਾ ਹੈ। ਆਪਣੀਆਂ ਸ਼ੈਲੀਆਂ ਕਾਰਨ, ਆਪਣੇ ਅੰਦਾਜ਼ ਕਾਰਨ, ਹੈ ਨਾ, ਆਪਣੇ ਮਸਲਿਆਂ ਕਾਰਨ, ਆਪਣੇ ਬਿਜ਼ਨਸ ਕਾਰਨ, ਜਾਂ ਜ਼ਮੀਨਾਂ ਵਾਲੇ ਮਾਮਲੇ ਜਿਹੜਾ ਤੁਸੀਂ ਹੁੱਡਾ ਦਾ ਯਾਦ ਕਰਾਇਆ, ਹੁੱਡਾ ਨੂੰ ਬਹੁਤ ਮਹਿੰਗੀ ਪੈ ਗਈ ਸੀ, ਹੈ ਨਾ, ਇਹ ਜਵਾਈ ਦੀ ਸੇਵਾ, ਹੈ ਨਾ। ਸੋ ਇਸ ਲਈ ਉਸ ਹਵਾਲੇ ਨਾਲ ਉਹਦੀ ਚਰਚਾ ਖੂਬ ਰਹੀ ਹੈ। ਤੇ ਰੋਬਰਟ ਵਾਡਰਾ ਦੇ ਬਾਰੇ ਕਈ ਵਾਰ ਇਹ ਵੀ ਆਇਆ ਕਿ ਲੈ ਵੀ ਹੁਣ ਅੰਦਰ ਗਿਆ, ਹੁਣ ਫੜਿਆ ਗਿਆ, ਹੈ ਨਾ। ਇਹ ਵੀ ਸੰਭਾਵਨਾ ਬਣਦੀ ਰਹੀ। ਪਰ ਇਹ ਸਭ ਦੇ ਵਿਚਾਲੇ ਇੱਕ ਮੀਡੀਆ ਅਦਾਰੇ ਨਾਲ ਉਹਦੀ ਲੰਬੀ ਇੰਟਰਵਿਊ ਹੋਈ ਆ ਪ੍ਰਵੀਨ ਜੀ। ਠੀਕ ਹੈ। ਉਸ ਲੰਬੇ ਇੰਟਰਵਿਊ ਦੇ ਵਿੱਚ ਉਹਨੇ ਦੁਬਾਰਾ ਇੱਛਾ ਇੱਕ ਤਰ੍ਹਾਂ ਨਾਲ ਪ੍ਰਗਟਾਈ ਹੈ ਕਿ ਮੈਂ ਚੋਣ ਲੜਨਾ ਚਾਹੁੰਦਾ। ਇਹ ਇੱਛਾ ਉਹਦੀ ਪਹਿਲਾਂ ਵੀ 2-3 ਵਾਰ ਬਾਹਰ ਆ ਚੁੱਕੀ ਹੈ। ਚੋਣ ਲੜਨ ਦੀ ਇੱਛਾ ਉਹਦੀ ਪਹਿਲਾਂ ਵੀ ਕਈ ਵਾਰ ਬਾਹਰ ਆਈ ਹੈ ਤੇ ਇੱਕ ਵਾਰ ਫਿਰ ਚੋਣ ਲੜਨ ਦੀ ਇੱਛਾ ਬਾਹਰ ਆਈ ਹੈ। ਉਹ ਕਹਿੰਦਾ ਜੇਕਰ ਪਾਰਟੀ ਚਾਹਵੇ, ਪਰਿਵਾਰ ਚਾਹਵੇ ਤਾਂ ਮੈਨੂੰ ਕੋਈ ਹਰਜ ਨਹੀਂ, ਪਰ ਮੇਰੇ ਨਾਲੋਂ ਪਹਿਲਾਂ ਕਹਿੰਦਾ ਸੰਸਦ 'ਚ ਥਾਂ ਪ੍ਰਿਯੰਕਾ ਦੀ ਬਣਦੀ ਹੈ ਜੀ। ਪ੍ਰਿਯੰਕਾ ਨੂੰ ਕਹਿੰਦਾ ਲੋਕ ਬਹੁਤ ਪਸੰਦ ਕਰਦੇ ਨੇ, ਉਹ ਬਹੁਤ ਮਿਹਨਤ ਕਰਦੀ ਆ, ਉਹ ਜਿੱਥੇ ਜਾਂਦੀ ਆ ਉੱਥੇ ਉਹ ਝੰਡੇ ਕੱਢਦੀ ਆ, ਤੇ ਇਸ ਲਈ ਕਹਿੰਦਾ ਕਿ ਰਾਜਨੀਤਿਕ ਤੌਰ ਦੇ ਉੱਤੇ ਉਹਦਾ ਹੱਕ ਬਣਦਾ ਸੰਸਦ ਜਾਵੇ। ਪਰ ਜਦੋਂ ਮੈਨੂੰ ਸਵਾਲ ਪੁੱਛੋਗੇ ਤਾਂ ਮੇਰੀ ਵੀ ਇੱਛਾ ਚੋਣ ਲੜਨ 'ਚ ਕੋਈ ਹਰਜ ਨਹੀਂ ਜੇਕਰ ਕਹਿੰਦਾ ਮੈਨੂੰ ਕਿਹਾ ਜਾਵੇ। ਪਰ ਜਦੋਂ ਇਹ ਸਵਾਲ ਆਇਆ ਕਿ ਤੁਹਾਡੇ ਤੇ ਕੇਸ ਚੱਲਦੇ ਨੇ ਜਾਂ ਤੁਸੀਂ ਮਾਮਲਿਆਂ 'ਚ ਘਿਰੇ ਹੋ, ਫਿਰ ਜਨਾਬ ਕਹਿੰਦੇ ਕਿ ਬਿਲਕੁਲ ਜੀ ਮੈਨੂੰ ਲੀਡਰ ਮਿਲਣ ਆਉਂਦੇ ਨੇ, ਮੈਨੂੰ ਵੱਖ-ਵੱਖ ਪਾਰਟੀਆਂ ਦੇ ਲੋਕ ਮਿਲਦੇ ਰਹਿੰਦੇ ਨੇ। ਉਹਨਾਂ 'ਚੋਂ ਇੱਕ ਬਹੁਤ ਵੱਡੇ ਲੀਡਰ ਨੇ ਇੱਕ ਵਾਰ ਮੈਨੂੰ ਕਿਹਾ ਕਿ ਤੁਸੀਂ ਇੱਧਰ ਆ ਜਾਓ, ਤੁਹਾਡੇ ਈਡੀ ਦੇ ਸਾਰੇ ਮਾਮਲੇ ਖਤਮ ਹੋ ਜਾਣਗੇ, ਤੁਹਾਡੇ ਆ ਮਸਲੇ ਸਾਰੇ ਹੱਲ ਹੋ ਜਾਣਗੇ। ਈਡੀ ਦੇ ਮਾਮਲੇ ਹੱਲ ਕੌਣ ਕਰਾ ਸਕਦਾ ਪ੍ਰਵੀਨ ਜੀ? ਭਾਜਪਾ, ਕੇਂਦਰ ਸਰਕਾਰ। ਤੇ ਇਹਦਾ ਮਤਲਬ ਕੀ ਗਾਂਧੀਆਂ ਦੇ ਜਵਾਈ ਨੂੰ ਭਾਜਪਾ ਹੁਣ ਆਪਣੇ ਵਾਲੇ ਪਾਸੇ ਲਿਜਾਣਾ ਚਾਹੁੰਦੀ ਹੈ। ਵੈਸੇ ਤਾਂ ਇਹਨਾਂ ਲਈ ਮਤਲਬ ਕਿ ਇਹ ਵੀ ਇੱਕ ਰਾਜਨੀਤੀ ਆ। ਤੁਸੀਂ ਦੇਖੋ ਜੀ ਕਿ ਇਸ ਗਾਂਧੀ ਪਰਿਵਾਰ ਨੂੰ, ਚਾਹੇ ਉਹ ਇੰਦਰਾ, ਚਾਹੇ ਰਾਜੀਵ, ਚਾਹੇ ਹੈ ਨਾ ਰਾਹੁਲ, ਪ੍ਰਿਯੰਕਾ, ਇਹਨਾਂ ਨੂੰ ਐ ਸਮਝਿਆ ਜਾਂਦਾ ਜਿਵੇਂ ਕਿ ਮਹਾਤਮਾ ਗਾਂਧੀ ਵਾਲੇ, ਮੋਹਨਦਾਸ ਗਾਂਧੀ ਵਾਲੇ ਪਰਿਵਾਰ ਚੋਂ ਨੇ। ਹਾਂਜੀ, ਹੈ ਨਾ। ਇਹ ਸਾਰਿਆਂ ਨੂੰ ਸਮਝਿਆ ਕਿ ਇਹ ਜਿਵੇਂ ਪੰਜਾਬ 'ਚ
ਔਰ ਮਤਲਬ ਲਹਿੰਦੇ ਔਰ ਚੜ੍ਹਦੇ ਪੰਜਾਬ 'ਚ ਸਾਂਝੇ ਗੋਤ ਨੇ, ਹਾਂਜੀ। ਮਤਲਬ ਕਿ ਜੱਟਾਂ ਦੇ ਔਰ ਉਧਰ ਮੁਸਲਿਮ ਭਾਈਚਾਰੇ 'ਚੋਂ ਜੱਟਾਂ ਦੇ, ਹੈ ਨਾ। ਉਸੇ ਤਰ੍ਹਾਂ ਉਹ ਧਰਮ ਦਾ ਫਰਕ ਹੋ ਸਕਦਾ, ਪਰ ਕਿੱਤਾ ਤਾਂ ਸਾਂਝਾ ਸੀ ਨਾ। ਇਸ ਤਰ੍ਹਾਂ ਉਹ ਗੋਤ ਕਿੰਨੇ ਸਾਡੇ ਸਾਂਝੇ ਨੇ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ। ਉਸੇ ਤਰ੍ਹਾਂ ਮੁਸਲਿਮ ਭਾਈਚਾਰੇ 'ਚ ਵੀ ਉਹ ਗਾਂਧੀ ਹੈਗੇ। ਤੇ ਇਹ ਉੱਥੋਂ ਦੇ ਹਵਾਲੇ ਨਾਲ ਮਤਲਬ ਕਿ ਜੁੜਿਆ ਗੋਤ ਨੂੰ ਮਹਾਤਮਾ ਗਾਂਧੀ ਦੇ ਕੋਟੇ 'ਚ ਪਾਇਆ ਜਾਂਦਾ। ਪਰ ਇੱਧਰ ਹੁਣ ਰਾਬਰਟ ਵਾਡਰਾ ਦੇ ਹਵਾਲੇ ਨਾਲ ਮਤਲਬ ਕਿ ਇਹ ਵਾਡਰਾ ਸੋਚਦਾ ਕਿ ਮੈਂ ਇਹਨਾਂ ਦੇ ਘਰ ਦਾ ਬਣ ਗਿਆ ਹਿੱਸਾ, ਹੁਣ ਮੇਰਾ ਵੀ ਹੱਕ ਰਾਜਨੀਤੀ 'ਚ ਓਨਾ ਹੀ ਬਣਦਾ। ਸੋ ਇਸ ਲਈ ਉਹ ਉਸ ਪਰਿਵਾਰ ਦੇ ਹਵਾਲੇ ਨਾਲ ਭਾਲਦਾ, ਤੇ ਭਾਜਪਾ ਨੂੰ ਇਸ ਗਾਂਧੀ ਪਰਿਵਾਰ ਜਿਹੜਾ ਕਾਂਗਰਸ ਕੰਨੀ ਬੈਠਾ ਉਹਦੇ ਤੋਂ ਅਲਰਜੀ ਹੋ ਜਾਂਦੀ ਹੈ। ਜੇ ਉਹਨਾਂ ਦੀ ਨੂੰਹ ਮੇਨਕਾ ਗਾਂਧੀ ਆ ਜਾਵੇ ਤਾਂ ਉਹ ਠੀਕ ਹੈ, ਜੇ ਉਹਦਾ ਮੁੰਡਾ ਆ ਜਾਵੇ ਇੱਧਰ, ਹੈ ਨਾ, ਵਰਨ ਗਾਂਧੀ, ਤਾਂ ਉਹ ਠੀਕ ਹੈ। ਤੇ ਵਰਨ ਗਾਂਧੀ ਜਦੋਂ ਅੱਖਾਂ ਦਿਖਾਉਣ ਲੱਗ ਜਾਵੇ ਤਾਂ ਉਹਨੂੰ ਖੁੱਡੇ ਵੀ ਲਾ ਦੋ। ਸੋ ਇਹ ਸਾਰਾ ਰਾਜਨੀਤੀ ਦਾ ਚਿਹਰਾ ਮੋਹਰਾ ਬਹੁਤ ਅਜੀਬ ਹੈ, ਬਹੁਤ ਬਿਲਕੁਲ। ਪਰ ਇਹ ਸਾਰਿਆਂ ਦੇ ਵਿਚਾਲੇ ਰਾਬਰਟ ਵਾਡਰਾ ਦੀ ਇੰਟਰਵਿਊ 'ਚ ਉਹਨੇ ਕਿਹਾ ਕਿ ਸੰਸਦ 'ਚ ਪ੍ਰਿਯੰਕਾ ਨੂੰ ਪਹਿਲਾਂ ਜਾਣਾ ਚਾਹੀਦਾ। ਇਹਦਾ ਮਤਲਬ ਉਹ ਇਹ ਕਹਿੰਦਾ ਕਿ ਪਹਿਲਾਂ ਪ੍ਰਿਯੰਕਾ ਨੂੰ ਭੇਜੋ ਤੇ ਫਿਰ ਮੈਨੂੰ ਭੇਜੋ। ਤੇ ਉਹ ਕਹਿੰਦਾ ਰਾਹੁਲ ਦੀ ਭਾਰਤ ਜੋੜੋ ਯਾਤਰਾ 'ਚ ਮੈਂ ਗਿਆ ਸੀ, ਮੈਨੂੰ ਸਮਝ ਆਈ ਕਿ ਧਰਤ ਤੇ ਰਹਿ ਕੇ ਕੰਮ ਕਿਵੇਂ ਕੀਤਾ ਜਾਂਦਾ ਹੈ। ਮੈਂ ਬਿਜ਼ਨਸਮੈਨ ਹੈ, ਮੈਂ ਸਿਆਸਤਦਾਨ ਨਹੀਂ ਹੈਗਾ, ਪਰ ਮੇਰੀਆਂ ਗੱਲਾਂ ਤੋਂ ਲੋਕ ਕਹਿੰਦੇ ਨੇ ਕਿ ਤੁਹਾਨੂੰ ਸਿਆਸਤ 'ਚ ਆਉਣਾ ਚਾਹੀਦਾ ਹੈ। ਲੋਕ ਕਹਿੰਦੇ ਤੁਸੀਂ ਬੋਲਦੇ ਚੰਗਾ ਹੋ, ਤੁਸੀਂ ਟਿੱਪਣੀ ਚੰਗੀ ਕਰਦੇ ਹੋ, ਤੁਸੀਂ ਮਸਲਿਆਂ ਨੂੰ ਬੜੇ ਵਧੀਆ ਸਮਝੋ। ਮਤਲਬ ਆਪੇ ਆਪਣਾ ਗੁਣਗਾਨ ਕਰਕੇ ਇਹ ਅਸਲ 'ਚ ਮੇਰੇ ਹਿਸਾਬ ਨਾਲ ਸੋਨੀਆ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਮੰਮੀ ਜੀ ਮੈਨੂੰ ਟਿਕਟ ਦਿਓ। ਸੋ ਇਸ ਲਈ ਉਹ ਵਾਰ-ਵਾਰ ਕਹਿ ਰਿਹਾ ਕਿ ਮੇਰੇ ਤੇ ਜਿਹੋ ਜਿਹਾ ਮਰਜ਼ੀ ਦਬਾਅ ਬਣਾ ਲਓ। ਇਹ ਕਿਤੇ ਚਾਲ ਹੀ ਤਾਂ ਨਹੀਂ ਆਪੇ ਜੀ ਬਿਲਕੁਲ ਇਹ ਕਹਿ ਕੇ ਮੈਨੂੰ ਭਾਜਪਾ ਵਾਲੇ ਦਾਣਾ ਪਾਉਂਦੇ ਨੇ, ਨਹੀਂ ਤੁਸੀਂ ਸਾਂਭ ਲਓ ਮੈਂ ਚੱਲਿਆ। ਹੋ ਸਕਦਾ, ਜਾਂ ਹੋ ਸਕਦਾ ਕਿ ਭਾਜਪਾ ਵਾਲਿਆਂ ਦੀ ਆਦਤ ਵੀ ਹੈ ਕਿ ਟੱਬਰਾਂ 'ਚ ਕਲੇਸ਼ ਪਵਾ ਕੇ ਰੱਖੋ ਜੀ। ਸੋ ਇਹ ਇਸ ਲਈ ਇਸ ਵਾਲੇ ਨਾਲ ਵੀ ਇਹ ਖੂਬ ਹੈ ਕਿ ਜੇਕਰ ਉਧਰੋਂ ਪੈਂਦਾ ਤਾਂ ਕੀ ਫਿਰ ਕਾਂਗਰਸੀ ਦੀ ਟਿਕਟ ਦੇਣਗੇ ਤੇ ਕੀ ਜਿੱਤ ਵੀ ਸਕੂਗਾ ਜਾਂ ਨਹੀਂ। ਸੋ ਜੋ ਵੀ ਹੋਵੇ, ਰਾਬਰਟ ਵਾਡਰਾ ਨੇ ਸਿੱਧੇ ਰੂਪ 'ਚ ਇੱਛਾ ਵੀ ਪ੍ਰਗਟਾਈ ਆ ਕਿ ਹਾਂ ਜੀ ਮੈਂ ਚੋਣ ਲੜਨ ਦਾ ਇੱਛਕ ਵੀ ਹੈਗਾ, ਜੇ ਮੈਨੂੰ ਟਿਕਟ ਮਿਲਦੀ ਆ ਪਰਿਵਾਰ ਤੈਅ ਕਰੂਗਾ। ਕਹਿੰਦਾ ਜੀ ਮੈਂ ਨਹੀਂ, ਜੇ ਪਰਿਵਾਰ ਚਾਹੂਗਾ ਤਾਂ ਮੈਂ ਪਰਿਵਾਰ ਦੇ ਨਾਲ ਆ, ਮੈਂ ਵੱਖ ਹੋਣ ਬਾਰੇ ਤਾਂ ਸੋਚ ਹੀ ਨਹੀਂ ਸਕਦਾ। ਸੋ ਪਰਿਵਾਰ ਕਿਹੜਾ, ਅਕਸਰ ਗਾਂਧੀ ਪਰਿਵਾਰ ਤੋਂ ਵੱਖ ਹੋਣ ਦੀ ਗੱਲ ਹੈ ਜਾਂ ਕਾਂਗਰਸ ਤੋਂ ਵੱਖ ਹੋਣ ਦੀ ਗੱਲ ਹੈ। ਤੇ ਦੂਸਰੇ ਪਾਸੇ ਉਹ ਕਹਿੰਦਾ ਕਿ ਮੈਨੂੰ ਇੱਕ ਬੜਾ ਲੀਡਰ ਕਹਿੰਦਾ ਕਿ ਸਾਡੇ ਕੰਨੀ ਆ ਜਾਓ, ਤੁਹਾਡੇ ਜਿੰਨੇ ਮਾਮਲੇ ਨੇ, ਜਿੰਨੇ ਕੇਸ ਨੇ, ਈਡੀ ਵਰਗੇ ਮਾਮਲੇ ਨੇ, ਸਾਰੇ ਨਿਬੜ ਜਾਣਗੇ। ਸੋ ਇਹ ਸੱਦਾ ਤਾਂ ਫਿਰ ਭਾਜਪਾ ਹੀ ਦੇ ਸਕਦੀ ਹੈ ਜੀ। ਤੇ ਹੁਣ ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਵੀ ਪਤਾ ਲੱਗ ਜਾਊਗਾ ਕੀ ਰਾਬਰਟ ਵਾਡਰਾ ਪ੍ਰਿਯੰਕਾ ਵਾਲੇ ਦੌਰ ਦੇ ਵਿੱਚ 2024 ਇਕੱਠੇ ਚੋਣ ਲੜਦੇ ਨੇ ਦੋਵੇਂ ਜਣੇ, ਜਾਂ ਇਕੱਲੀ ਪ੍ਰਿਯੰਕਾ ਲੜਦੀ ਹੈ, ਜਾਂ ਕੋਈ ਵੀ ਨਹੀਂ ਲੜਦਾ। ਇਹ ਸਮਾਂ ਦੱਸੂਗਾ। ਦੇਖੋ ਸ਼ਰਮਾ ਜੀ, ਜੇ ਪਿਛਲੇ ਘਟਨਾਕ੍ਰਮਾਂ ਤੇ ਨਜ਼ਰ ਮਾਰੀਏ ਤਾਂ ਵਾਸ਼ਿੰਗ ਮਸ਼ੀਨ ਤਾਂ ਹੈਗੀ ਆ ਵਿਰੋਧੀ ਪਾਰਟੀ ਕੋਲੇ, ਭਾਜਪਾ ਕੋਲੇ। ਪੱਛਮੀ ਬੰਗਾਲ ਤੇ ਪੰਜਾਬ ਦੇ ਵਿੱਚ ਬਹੁਤ ਜਣਿਆਂ ਨੂੰ ਉਹਨਾਂ ਨੇ ਆਪਦੇ ਪਾਲੇ 'ਚ ਸੱਦ ਕੇ ਤੇ ਧੋਤਾ, ਉਹਨਾਂ ਦੇ ਦਾਗ ਵੀ ਧੋਤੇ। ਤੁਹਾਨੂੰ ਯਾਦ ਹੀ ਹੈ ਪੰਜਾਬ ਦੇ ਵਿੱਚ ਕਿੰਨੀਆਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ ਸਾਬਕਾ ਮੁੱਖ ਮੰਤਰੀ ਸਾਹਿਬ ਤੋਂ, ਕਿ ਜਦੋਂ ਈਡੀ ਦੀਆਂ ਫਾਈਲਾਂ ਮੜ ਗਈਆਂ, ਚੱਕੀਆਂ ਤੇ ਹੌਲੀ-ਹੌਲੀ ਪਾਰਟੀ ਬਣਾ ਲਈ ਤੇ ਫਿਰ ਪਾਲਾ ਹੀ ਬਦਲ ਲਿਆ। ਉਹ ਗੱਲ ਵੱਖਰੀ ਕਿ ਪਹਿਲਾਂ ਉਸ ਪਾਲੇ ਵੱਲ ਵੀ ਜਦੋਂ ਖੇਡਦੇ ਸੀ ਤਾਂ ਖੇਡਦੇ ਉਹਨਾਂ ਵੱਲੋਂ ਹੀ ਸੀਗੇ। ਤੇ ਇਸੇ ਕਰਕੇ ਪਰ ਰੌਲਾ ਇਹ ਕਿ ਮੈਨੂੰ ਲੋਕ ਕਹਿੰਦੇ, ਲੋਕ ਤਾਂ ਹੁਣ ਖੇਤ 'ਚ ਕੰਮ ਕਰਦੇ ਨੂੰ ਕਹਿੰਦੇ ਭਾਈ ਤੂੰ ਗਾਉਂਦਾ ਬਹੁਤ ਸੋਹਣਾ, ਗਾਣਾ ਕੱਢ ਦੇ। ਹੁਣ ਸਾਡੇ ਵਰਗਾ ਮਾਤਰ ਗਾਣਾ ਥੋੜ੍ਹਾ ਤੋਂ ਕੱਢ ਦਊਗਾ, ਹਨਾ। 4 ਦਿਨ ਜਿੰਮ ਲਾ ਲਓ, ਲੋਕ ਕਹਿੰਦੇ ਭਲਵਾਨ ਬਣ ਕੇ ਘੁਲਿਆ ਕਰ, ਤੇ ਘੁਲਿਆ ਥੋੜ੍ਹਾ ਜਾਂਦਾ। ਸੋ ਇਹ ਮਸਲਾ ਇਹ ਨਹੀਂ ਹੈ ਸ਼ਰਮਾ ਜੀ ਕਿ ਤੁਹਾਨੂੰ ਲੋਕ ਕੀ ਕਹਿ ਰਹੇ, ਮਸਲਾ ਇਹ ਹੈ ਕਿ ਜਿਸ ਮਸਲੇ ਨੂੰ ਲੈ ਕੇ, ਜਿਸ ਮੁੱਦੇ ਨੂੰ ਲੈ ਕੇ ਤੁਸੀਂ ਸਿਆਸਤ ਕਰਨੀ ਚਾਹੁੰਦੇ ਹੋ, ਕਿ ਉਹ ਤੇ ਤੁਹਾਡੀ ਪਕੜ ਹੈ ਕਿ ਤੁਸੀਂ ਪੈਸੇ ਬਣਾਉਣ ਦੇ ਚੱਕਰ 'ਚੋਂ ਜੀ ਪ੍ਰਵੀਨ ਜੀ ਸਵਾਲ ਤਾਂ ਇਹ ਵੀ ਹੈ ਕਿ ਸਿਆਸਤ ਇਕੱਲੇ MP MLA ਬਣ ਕੇ ਕੀਤੀ ਜਾਂਦੀ ਹੈ। ਹਾਂ ਮੈਂ ਇਸ ਗਲਤੀ ਆਉਣ ਲੱਗਿਆ ਸੀ ਜੀ। ਇਹ ਵੀ ਰਾਜਨੀਤੀ ਹੈ। ਰਾਬਰਟ ਵਾਡਰਾ ਜੋ ਕਰਦਾ ਉਹ ਰਾਜਨੀਤੀ ਹੋਈ ਆ ਜੀ। ਤੇ ਕੌਣ ਨਹੀਂ ਰਾਜਨੀਤੀ ਦੇ ਵਿੱਚ? ਕੌਣ ਨਹੀਂ ਰਾਜਨੀਤੀ ਦੇ ਵਿੱਚ? ਇਹ ਤਾਂ ਅਛੂਤਾ ਸਵਾਲ ਹੈ ਜੀ। ਇਹ ਤਾਂ ਬਿਲਕੁਲ ਸਹੀ ਹੈ, ਤੁਸੀਂ ਸਿਰੇ ਲਾਤੀ ਗੱਲ ਵੀ ਜੇ ਮੈਂਬਰ ਪਾਰਲੀਮੈਂਟ 'ਚ ਬਣ ਕੇ ਜਾਂ ਰਾਜ ਸਭਾ ਜਾ ਕੇ ਜਾਂ MLA ਬਣ ਕੇ ਸਿਆਸਤ ਹੁੰਦੀ ਹੈ, ਉਸ ਤਰ੍ਹਾਂ ਨਹੀਂ ਹੋ ਸਕਦੀ। ਪਰ ਜ਼ਮੀਨ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਔਰ ਜ਼ਮੀਨ ਤੇ ਕੰਮ ਕਰਨ ਦੇ ਲਈ ਤੁਹਾਨੂੰ ਸਮਾਂ ਦੇਣਾ ਪੈਂਦਾ। ਪੈਸਾ ਕਮਾਉਣ ਵਾਲੀ ਜਿਹੜੀ ਦੌੜ ਆ ਉਹਨੂੰ ਛੱਡਣਾ ਪੈਂਦਾ। ਉਹ ਗੱਲ ਵੱਖਰੀ ਹੈ ਕਿ ਬਾਅਦ ਦੇ ਵਿੱਚ ਪੈਸਾ ਬੜਾ ਬਣਦਾ ਹੈ ਜੀ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਖਬਰਾਂ ਤੇ ਜਾਣਕਾਰੀ ਜੀ। ਆਪਣਾ ਜੁੜੇ ਸਨ ਦੀਪਕ ਸ਼ਰਮਾ ਜਨਾਰਥਲ ਜੀ, ਪੰਜਾਬ ਤੋਂ ਪੱਤਰਕਾਰ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।